ਪੰਜਾਬੀ ਰੇਡੀਓ USA ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹਾਜ਼ਰ ਹੋ ਗਏ ਪ੍ਰੋਗਰਾਮ ਲੈ ਕੇ ਇਲੈਕਸ਼ਨ ਐਕਸਪ੍ਰੈਸ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਸੁਸ਼ੀਲ ਦੋਸਾਂਝ ਤੇ ਉਹ ਗੱਲਬਾਤ ਕਰਦੇ ਨੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਆ, ਉੱਥੇ ਕੀ ਖਬਰਾਂ ਆ ਰਹੀਆਂ ਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਫੋਨ ਨੰਬਰ 832 551 5029 605 475 6868 8325515029। दूसरा फ़ोन नंबर 6054756868। इंटरनेट पर सुनने लिए www.punjabiradiousa.com। ਤੇ ਆਪਾਂ ਹੁਣ ਜੀ ਗੱਲਬਾਤ ਕਰਾਂਗੇ। ਸਾਡੀ ਗੱਲਬਾਤ ਤੋਂ ਬਾਅਦ ਜਦ ਅਸੀਂ ਲਾਈਨਾਂ ਖੋਲਾਂਗੇ, ਜੇ ਤੁਹਾਡੇ ਕੋਲ ਕੋਈ ਵੀ ਕੁਐਸਚਨ ਹੈ ਤੇ ਉਹ ਤੁਸੀਂ ਕੁਐਸਚਨ ਹੈ ਜਿਹੜਾ ਕਰ ਸਕਦੇ ਆ 4082725200 ਤੇ ਗੱਲਬਾਤ ਕਰਦੇ ਜੀ ਆਪਾਂ ਸੁਸ਼ੀਲ ਦੋਸਾਂਝ ਹੋਣਾ ਨਾ। ਸਤਿ ਸ਼੍ਰੀ ਅਕਾਲ ਸੁਸ਼ੀਲ ਦੋਸਾਂਝ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਤੁਹਾਨੂੰ ਵੀ ਵੈਲਕਮ ਹੈ। 15 ਦਿਨ ਦੀ ਛੁੱਟੀ ਤੋਂ ਬਾਅਦ ਤੁਸੀਂ ਬਰਤਾਨੀਆ ਤੋਂ ਵਾਪਸ ਆਪਣੇ ਸਟੂਡੀਓ ਆ ਗਏ ਹੋ। ਥੈਂਕ ਯੂ ਜੀ। ਇਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਵੋਟ ਅਮਲ ਵੀ ਜਿਹੜਾ ਆ ਉਹ ਮੁਕੰਮਲ ਹੋ ਗਿਆ ਤੇ ਉਡੀਕ ਹੈ 16 ਮਈ ਦੇ ਸਵੇਰ ਦੀ, ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ। ਸੋ ਸਾਰੇ ਮੁਲਕ ਦੇ ਵਿੱਚ ਇਸ ਵੇਲੇ ਚਰਚਾ ਇਹੀ ਹੈ ਕਿ ਸਰਕਾਰ ਕਿਹਦੀ ਬਣਨੀ ਹੈ। ਕੀ ਐਗਜ਼ਿਟ ਪੋਲ ਦੇ ਜਿਹੜੇ ਦਾਅਵੇ ਉਹਨਾਂ ਮੁਤਾਬਕ ਨਰਿੰਦਰ ਮੋਦੀ ਦੀ ਸਰਕਾਰ ਬਣੇਗੀ, ਜਾਂ ਸੰਘ ਪਾਰਲੀਮੈਂਟ ਹੋਏਗਾ ਤੇ ਫਿਰ ਖਿਚੜੀ ਸਰਕਾਰ ਬਣਾਉਣ ਦਾ ਯਤਨ ਹੋਏਗਾ। ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੀ ਪਰਫੋਰਮੈਂਸ ਕਰੇਗੀ, ਨਤੀਜੇ ਕੀ ਦਰਸਾਉਣਗੇ, ਆਮ ਆਦਮੀ ਪਾਰਟੀ ਦਾ ਭਵਿੱਖ ਕਿੱਦਾਂ ਦਾ ਹੋਏਗਾ। ਖੇਤਰੀ ਪਾਰਟੀਆਂ ਜਿਹੜੀਆਂ ਆ ਉਹ ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਕੀ ਆਪਣੇ ਅੰਦਰ ਝਾਕਣ ਦੀ ਜ਼ਹਿਮਤ ਕਰਨਗੀਆਂ। ਪੰਜਾਬ ਦੇ ਵਿੱਚ ਕੀ ਹੋਏਗਾ, ਕਿ ਪੰਜਾਬ ਦੇ ਵਿੱਚ ਅਕਾਲੀ BJP ਗਠਜੋੜ ਜਿਹੜੇ ਉਮੀਦਵਾਰ ਹੈ ਉਹ ਆਪਣੀਆਂ ਪਹਿਲੀਆਂ ਜਿਹੜੀਆਂ ਸੀਟਾਂ ਬਚਾ ਸਕਣਗੇ, ਜਾਂ ਕੁਝ ਸੀਟਾਂ ਵਧਾ ਵੀ ਸਕਣਗੇ, ਜਾਂ ਫਿਰ ਪਹਿਲੀਆਂ ਸੀਟਾਂ ਵੀ ਉਹ ਨਹੀਂ ਬਚਾ ਸਕਣਗੇ। ਕੈਪਟਨ ਅਮਰਿੰਦਰ ਜਿੱਤਣਗੇ ਕਿ ਹਾਰਨਗੇ। ਅਰੁਣ ਜੇਤਲੀ ਜਿਹੜੇ ਕੈਪਟਨ ਅਮਰਿੰਦਰ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ ਤੇ ਦੂਜੇ ਨੰਬਰ ਦੇ ਆਗੂ ਆ ਮੁਲਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ, ਤੇ ਉਹਨਾਂ ਨੂੰ ਉਪ ਪ੍ਰਧਾਨ ਮੰਤਰੀ ਵੀ ਬਣਾਉਣ ਦੇ ਚਰਚੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਸੀ। ਕੀ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਸੱਚਮੁੱਚ ਹਾਰ ਜਾਣਗੇ? ਬਠਿੰਡੇ ਤੋਂ ਵੀ ਹਰਸਿਮਰਤ ਕੌਰ ਬਾਦਲ ਜਿੱਤੇਗੀ, ਜਾਂ ਫਿਰ ਮਨਪ੍ਰੀਤ ਬਾਦਲ ਬਾਜ਼ੀ ਮਾਰ ਜਾਣਗੇ? ਸੰਗਰੂਰ ਤੋਂ ਭਗਵੰਤ ਮਾਨ ਦੀ ਸੀਟ ਪੱਕੀ ਹੈ ਤੇ HS ਫੂਲਕਾ ਕੀ ਲੁਧਿਆਣੇ ਦੇ ਵਿੱਚ ਚੁਣੌਤੀ ਦੇ ਪਾਉਣਗੇ? ਇਹ ਇਸ ਤਰ੍ਹਾਂ ਦੇ ਸਵਾਲ ਨੇ ਜੀ ਜਿਹੜੇ ਹਵਾ 'ਚ ਤੈਰ ਰਹੇ ਨੇ, ਤੇ ਇਹਨਾਂ ਦਾ ਜਵਾਬ ਹਰ ਕੋਈ ਆਪਣੇ ਤਰੀਕੇ ਦੇ ਨਾਲ ਲੱਭ ਰਿਹਾ ਹੈ। ਪਰ ਐਗਜ਼ਿਟ ਪੋਲ ਜਿਹੜੇ ਹੈ ਉਹਨੇ ਦੇਸ਼ ਦੇ ਲੋਕਾਂ ਦੇ ਸਾਹਮਣੇ ਇੱਕ ਦੁਵਿਧਾ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਸੋ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ, ਸਪੈਸ਼ਲ ਪ੍ਰੋਗਰਾਮ ਦੇ ਵਿੱਚ, ਇਹਨਾਂ ਸਵਾਲਾਂ ਦੇ ਰੂਬਰੂ ਹੋਵਾਂਗੇ। ਤੇ ਸਵਾਲਾਂ ਦਾ ਸਿਲਸਿਲਾ ਬਲਵਿੰਦਰ ਜੀ ਤੁਸੀਂ ਸ਼ੁਰੂ ਕਰੋਗੇ। ਤੇ ਬਲਵਿੰਦਰ ਜੀ ਜੀ ਸੁਸ਼ੀਲ ਜੀ, ਅੱਜ ਜਿਵੇਂ ਤੁਸੀਂ ਹੁਣ ਐਗਜ਼ਿਟ ਪੋਲ ਦੀ ਗੱਲ ਕੀਤੀ ਆ, ਬੜੇ ਭੰਬਲ ਭੁੱਸੇ ਪਏ ਹੋਏ ਆ ਜਿਹੜੇ ਐਗਜ਼ਿਟ ਪੋਲ ਆ ਰਹੇ ਆ। ਬੇਸ਼ੱਕ ਵੋਟਾਂ ਪੈ ਗਈਆਂ, ਇਹ ਪੋਲ ਤੇ ਕੁਛ ਨਹੀਂ ਕਰ ਸਕਦੇ, ਪਰ ਇਹ ਕਿੰਨੇ ਕੁ ਠੀਕ ਹੋ ਸਕਦੇ ਜਿਹੜੇ ਐਗਜ਼ਿਟ ਪੋਲ ਆ? ਬਲਵਿੰਦਰ ਜੀ ਮੈਨੂੰ ਨਾ ਤੁਹਾਡੀ ਆਵਾਜ਼ ਜਿਹੜੀ ਉਹ ਸੁਣਾਈ ਨਹੀਂ ਦਿੱਤੀ। ਪਹਿਲਾ ਸਵਾਲ ਜਿਹੜਾ ਹੈ ਉਹ ਮੇਰੇ ਤੱਕ ਕਲੀਅਰ ਨਹੀਂ ਹੋ ਸਕਿਆ। ਜੇ ਤੁਸੀਂ ਦੁਬਾਰਾ ਉਹ ਸਵਾਲ ਰਿਪੀਟ ਕਰ ਸਕੋ। ਜੀ ਮੇਰਾ ਸਵਾਲ ਸੀ ਕਿ ਜਿਹੜੇ ਐਗਜ਼ਿਟ ਪੋਲ ਆ ਰਹੇ ਆ ਪੂਰੇ ਭਾਰਤ ਦੇ, ਇਹ ਕਿੰਨੇ ਕੁ ਠੀਕ ਹੋ ਸਕਦੇ ਆ? ਲੋਕੀ ਬੜੇ ਭੰਬਲ ਭੂਸੇ ਦੇ ਵਿੱਚ ਫਸੇ ਹੋਏ ਆ ਕਿ ਜਿਹੜਾ ਐਗਜ਼ਿਟ ਪੋਲ ਦੇ ਰਹੇ ਆ, ਬੇਸ਼ੱਕ ਹੁਣ ਵੋਟਾਂ ਲਈ ਕੁਝ ਨਹੀਂ ਹੋ ਸਕਦਾ, ਵੋਟਾਂ ਪੈ ਚੁੱਕੀਆਂ ਆ, ਪਰ ਜਿਹੜਾ ਐਗਜ਼ਿਟ ਪੋਲ ਦਾ ਪ੍ਰੈਸ਼ਰ ਲੋਕਾਂ ਤੇ ਪਾ ਰਿਹਾ ਆ, ਇਹ ਕਿੰਨਾ ਕੁ ਠੀਕ ਹੋਊਗਾ? ਦੇਖੋ, ਇੱਕ ਜਿਹੜਾ ਵਿਗਿਆਨਕ ਤਰੀਕਾ ਹੈ ਉਹਦੇ ਮੁਤਾਬਕ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਐਗਜ਼ਿਟ ਪੋਲ ਹੁੰਦੇ ਆ ਉਹ 3% ਅਪ ਡਾਊਨ ਹੋ ਸਕਦੇ ਆ ਜੀ, ਇਹਦੇ ਤੋਂ ਜ਼ਿਆਦਾ ਨਹੀਂ। ਪਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਐਕਸਪੀਰੀਅੰਸ ਅਸੀਂ ਜਿਹੜਾ ਹੰਢਾਇਆ ਉਹ ਬੜਾ ਇੰਪੋਰਟੈਂਟ ਹੈ ਇਸ ਮਾਮਲੇ 'ਚ। ਜਦੋਂ ਅਸੀਂ ਇਸ ਗੱਲ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਉਹਨੂੰ ਲੱਗਦਾ ਚਾਹੀਦਾ। ਪਹਿਲੀ ਗੱਲ ਤਾਂ 100% ਕਦੇ ਵੀ ਜਿਹੜੀ ਸਾਡੀ ਧਾਰਨਾ ਉਹਦੇ ਮੁਤਾਬਕ 100% ਕਦੇ ਵੀ ਐਗਜ਼ਿਟ ਪੋਲ ਜਿਹੜੇ ਆ ਦਰੁਸਤ ਨਹੀਂ ਹੁੰਦੇ। ਦੂਜੀ ਗੱਲ, ਜੇ ਤਾਂ ਐਗਜ਼ਿਟ ਪੋਲ ਜਾਂ ਇਸ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਜਿਹੜੇ ਓਪੀਨੀਅਨ ਪੋਲ ਹੁੰਦੇ ਆ ਜੀ, ਇਹ ਜਿਹੜੇ ਓਪੀਨੀਅਨ ਜਾਂ ਐਗਜ਼ਿਟ ਪੋਲ ਹੈ, ਜੇ ਇਹਨਾਂ ਦੇ ਵਿੱਚ ਟਰਾਂਸਪੇਰੈਂਸੀ ਹੋਵੇ, ਪਾਰਦਰਸ਼ਤਾ ਹੋਵੇ, ਪੈਸਾ ਇਨਵੋਲਵ ਨਾ ਹੋਵੇ,
ਐਗਜ਼ਿਟ ਪੋਲ ਜਾਂ ਓਪੀਨੀਅਨ ਪੋਲ ਦੇ ਵਿੱਚ ਪੈਸਾ ਵੀ ਇਨਵੋਲਵ ਹੈ ਜੀ, ਤੇ ਪੋਲੀਟੀਕਲ ਐਫੀਲੀਏਸ਼ਨ ਪੋਲੀਟੀਕਲ ਜਿਹੜੀ ਪਸੰਦ ਹੈ ਜੀ, ਉਹ ਵੀ ਇਨਵੋਲਵ ਹੈ। ਲਾਜ਼ਮੀ ਤੌਰ ਤੇ ਜਿਹੜੇ ਐਗਜ਼ਿਟ ਪੋਲ ਹੈ ਉਹਨਾਂ ਦੇ ਉੱਤੇ ਸ਼ੱਕ ਰਹੇਗਾ, ਖਦਸ਼ਾ ਰਹੇਗਾ। ਪਿਛਲੇ 2004 ਤੇ 2009 ਦੇ ਜਿਹੜੇ ਐਗਜ਼ਿਟ ਪੋਲ ਸੀ ਉਹਨਾਂ ਨੇ ਸਾਡੀ ਧਾਰਨਾ ਵਕਤ ਦੇ ਨਾਲ ਨਾਲ ਭਾਰਤ ਦੇ ਵਿੱਚ ਜਿਹੜੇ ਐਗਜ਼ਿਟ ਪੋਲ ਜਾਂ ਵੋਟਾਂ ਤੋਂ ਪਹਿਲਾਂ ਓਪੀਨੀਅਨ ਪੋਲ ਹੁੰਦੇ ਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਪੈਸੇ ਤੇ ਪੋਲੀਟੀਕਲ ਐਫੀਲੀਏਸ਼ਨ ਤੋਂ ਪ੍ਰਭਾਵਿਤ ਹੁੰਦੇ ਨੇ। ਕਿਉਂਕਿ ਤੁਹਾਨੂੰ ਯਾਦ ਹੋਏਗਾ, ਸਾਡੇ ਸਰੋਤਿਆਂ ਨੂੰ ਯਾਦ ਹੋਏਗਾ, 2004 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਸਰਕਾਰ ਦੁਬਾਰਾ ਬਣਾਉਣ ਦੇ ਦਾਅਵੇ ਕੀਤੇ ਸੀ ਨਾ ਐਗਜ਼ਿਟ ਪੋਲ ਦੇ ਵਿੱਚ। ਉਦੋਂ ਇੰਡੀਆ ਸ਼ਾਈਨਿੰਗ ਦਾ ਨਾਅਰਾ ਦਿੱਤਾ ਸੀ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੀ। ਪਰ 2004 ਦੇ ਜਿਹੜੇ ਐਗਜ਼ਿਟ ਪੋਲ ਹੈ ਉਹ ਪੂਰੀ ਤਰ੍ਹਾਂ ਉਲਟ ਗਏ। ਇੰਡੀਆ ਸ਼ਾਈਨਿੰਗ ਦਾ ਨਾਅਰਾ ਜਿਹੜਾ ਆ ਹਵਾ ਹੋ ਗਿਆ ਤੇ ਪਹਿਲੀ ਵਾਰ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਯੂਪੀ ਆਵਾਮ ਦੀ ਸਰਕਾਰ ਬਣੀ। ਤੇ 2009 ਤੋਂ ਬਾਅਦ ਆਉਂਦਾ 2009 ਜਦੋਂ ਪਰਮਾਣੂ ਦੀ ਇਸ਼ੂ ਦੇ 1.5 ਸਾਲ ਪਹਿਲਾਂ ਚੋਣਾਂ ਤੋਂ ਪਹਿਲਾਂ ਪਰਮਾਣੂ ਦੇ ਇਸ਼ੂ ਦੇ ਉੱਤੇ ਲੈਫਟ ਕੀਤਾ ਬੈਕਅਪ ਕਰ ਗਿਆ। ਲੈਫਟ ਨੇ ਹਮਾਇਤ ਵਾਪਸ ਲਿਆਣੀ ਸਰਕਾਰ ਤੋਂ। ਉਸ ਤੋਂ ਬਾਅਦ ਸਰਕਾਰ ਸੰਕਟ ਸੀ ਤੇ 2009 ਦੇ ਵਿੱਚ ਇਸ ਸੰਕਟ ਦੇ ਮੱਦੇਨਜ਼ਰ ਓਪੀਨੀਅਨ ਪੋਲ ਤੇ ਜਿਹੜੇ ਐਗਜ਼ਿਟ ਪੋਲ ਸੀ ਉਹਨਾਂ ਨੇ ਫਿਰ ਦਾਅਵੇ ਕੀਤੇ ਕਿ ਡਾਕਟਰ ਮਨਮੋਹਨ ਸਿੰਘ ਸਰਕਾਰ ਜਾ ਰਹੀ ਹੈ ਤੇ ਐਨਡੀਏ ਦੀ ਸਰਕਾਰ ਆ ਰਹੀ ਹੈ। 2009 ਦੇ ਜਦੋਂ ਨਤੀਜੇ ਆਏ ਤਾਂ ਉਹਨਾਂ ਦੇ ਓਪੀਨੀਅਨ ਤੇ ਐਗਜ਼ਿਟ ਪੋਲ ਵੀ ਪੈ ਗਏ। ਦੂਜੀ ਵਾਰ ਲਗਾਤਾਰ ਸਦਨ ਵਿੱਚ ਦੀ ਸਰਕਾਰ ਆਈ। ਇਸ ਤੋਂ ਪਹਿਲਾਂ ਵੀ 2004 ਤੋਂ ਪਹਿਲਾਂ ਦੋ ਚੋਣਾਂ ਹੋਰ ਵੀ ਲਾ ਲਈਏ, 2004 ਤੋਂ ਪਹਿਲਾਂ ਦੀਆਂ ਦੋ ਚੋਣਾਂ, ਉਹਨਾਂ ਦੋ ਚੋਣਾਂ ਦੇ ਵਿੱਚ ਵੀ ਜਿਹੜੇ ਸੀਟਾਂ ਦੇ ਦਾਅਵੇ ਸੀ ਉਹ ਭਾਰਤੀ ਜਨਤਾ ਪਾਰਟੀ ਦੀਆਂ ਜ਼ਿਆਦਾ ਸੀਟਾਂ ਦੇ ਦਾਅਵੇ ਸੀ, ਓਪੀਨੀਅਨ ਪੋਲ ਦੇ ਵਿੱਚ ਵੀ ਤੇ ਐਗਜ਼ਿਟ ਪੋਲ ਦੇ ਵਿੱਚ ਵੀ। ਪਰ ਨਤੀਜੇ ਜਿਹੜੇ ਆ ਹਕੀਕਤ ਤੋਂ ਪਰੇ ਆਏ ਸੀ। ਸੀਟਾਂ ਉਨੀਆਂ ਨਹੀਂ ਸੀ ਆਈਆਂ ਭਾਰਤੀ ਜਨਤਾ ਪਾਰਟੀ ਨੂੰ ਜਿੰਨੀਆਂ ਸੀਟਾਂ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਦੇ ਵਿੱਚ ਨਹੀਂ ਆਈਆਂ। ਇਸ ਸੰਦਰਭ ਦੇ ਵਿੱਚ ਅਸੀਂ ਗੱਲ ਕਰੀਏ, ਇਹਨੂੰ ਆਧਾਰ ਬਣਾ ਕੇ ਗੱਲ ਕਰੀਏ, ਉਹਦੇ ਚੀਜ਼ਾਂ ਬੇਸ ਬਣਦਾ ਸਾਡੀ ਗੱਲਬਾਤ ਦਾ ਕਿ ਪੈਸਾ ਤੇ ਪੋਲੀਟੀਕਲ ਐਫੀਲੀਏਸ਼ਨ ਜਿਹੜੀ ਇਨਵੋਲਵ ਹੈ। ਇਹਨੂੰ ਬੇਸ ਬਣਾ ਕੇ ਆਪਾਂ ਗੱਲ ਕਰੀਏ ਤਾਂ ਜਿਹੜੇ ਐਤਕਾਂ ਦੇ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ ਜਿਹੜੇ ਆ ਉਹਨਾਂ ਦੇ ਕੁਐਸਚਨ ਮਾਰਕ ਲੱਗ। ਹੁਣ ਇਹ ਵੀ ਮੈਂ ਜਿਹੜੀ ਗੱਲ ਕਰ ਇਹ ਨਹੀਂ ਕਹਿੰਦਾ ਕਿ ਐਗਜ਼ਿਟ ਪੋਲ ਜਿਹੜੇ ਆ 100% ਹੁੰਦੇ ਆ ਜਾਂ 100% ਨਜ਼ਰੀਏ ਦੇ ਨਾਲ ਜਿਹੜਾ ਐਗਜ਼ਿਟ ਪੋਲ ਹੁੰਦਾ ਉਹਦੇ ਮੁਤਾਬਕ ਕੀਤਾ ਜਾਵੇ, ਵੀਡੀਓ ਠੀਕ ਹੋਵੇ, ਸੈਂਪਲਿੰਗ ਤੁਹਾਡੀ ਠੀਕ ਹੋਵੇ, ਫਿਰ ਤੁਸੀਂ ਉਹ 'ਤੇ ਯਕੀਨ ਕਰ ਸਕਦੇ ਹੋ ਕਾਫੀ ਹੱਦ ਤੱਕ। ਪਰ ਨਾ ਤਾਂ ਜੀ ਸੈਂਪਲਿੰਗ ਠੀਕ ਹੈ। ਮੰਨ ਲਓ 16 ਲੱਖ ਦੇ ਕਰੀਬ ਇੱਕ ਹਲਕੇ ਦੇ ਵਿੱਚ ਵੋਟਰ ਹੈ, 16 ਲੱਖ ਮੰਨ ਲਓ ਇੱਕ ਔਸਤਨ ਆਪਾਂ ਔਸਤ ਲਾ ਲੈਂਦੇ ਹਾਂ 15 ਤੋਂ 16 ਲੱਖ ਵੋਟਰ ਹੈ ਤੇ ਤੁਸੀਂ 1600 ਲੋਕਾਂ ਤੋਂ ਪੁੱਛਦੇ ਹੋ ਹਲਕੇ 'ਚ ਜਾ ਕੇ ਕੌਣ ਜਿੱਤੇਗਾ। ਉਹ 1600 ਲੋਕ ਕਿਹੜੇ ਆ? ਇਹ ਵੀ ਜਿਹੜਾ ਅਸੀਂ ਲੋਕ ਹੈ, ਲਿਸਨਰ ਆ, ਅਸੀਂ ਵੀਵਰਸ ਹੈ ਜਾਂ ਭਾਰਤ ਦਾ ਆਮ ਨਾਗਰਿਕ ਹੈ, ਉਹਨੂੰ ਨਹੀਂ ਪਤਾ ਵੀ ਉਹਦੇ ਹਲਕੇ ਦੇ 16 ਲੱਖ ਵੋਟਰਾਂ ਤੋਂ ਕਿਹੜੇ 1600 ਲੋਕਾਂ ਨੂੰ ਪੁੱਛ ਲਿਆ ਉਹਨਾਂ ਨੇ ਕਿ ਕੌਣ ਜਿੱਤ ਰਿਹਾ ਵੀ ਤੁਹਾਡੇ ਹਲਕੇ ਦੇ ਵਿੱਚ। ਤੇ ਇੱਕ ਤਾਂ ਸੈਂਪਲਿੰਗ ਸਹੀ ਨਹੀਂ, ਦੂਜਾ ਇਹਦੇ 'ਚ ਏਜੰਸੀਆਂ ਜਿਹੜੀਆਂ ਉਹਨਾਂ ਦੇ ਪਿੱਛੇ ਪੈਸਾ ਸਕਦਾ, ਤੀਜਾ ਪੋਲੀਟੀਕਲ ਐਫੀਲੀਏਸ਼ਨ ਹੈਗੀ ਆ, ਚੌਥਾ ਮਾਰਕੀਟ ਦਾ ਪ੍ਰੈਸ਼ਰ ਹੈ। ਇਹਨਾਂ ਚੀਜ਼ਾਂ ਨੂੰ ਇਹ ਜਿਹੜੇ ਐਗਜ਼ਿਟ ਪੋਲ ਦਾ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਉਹ ਬਿਲਕੁਲ ਇੱਕ ਵੱਡੇ ਇੱਕ ਸੁਰਵੇ ਵਿੱਚ ਲਗਭਗ ਇੱਕ ਅੱਧੇ ਚੈਨਲ ਨੂੰ ਕੱਢ ਕੇ ਇੱਕ ਸੁਰਵੇ ਵਿੱਚ ਉਹ ਗੱਲ ਮੈਂ ਥੋੜੀ ਕੰਪਲੀਟ ਕਰਦਾ, ਫਿਰ ਤੁਹਾਡਾ ਅਗਲਾ ਸਵਾਲ ਜਿਹੜਾ ਉਹਦੇ ਮੁਤਾਬਕ ਆਪਾਂ ਗੱਲ ਕਰਾਂਗੇ। ਮੈਂ ਕਹਿ ਇਹ ਰਿਹਾ ਸੀ ਕਿ ਜਿਹੜੇ ਐਗਜ਼ਿਟ ਪੋਲ ਜਾਂ ਇਸ ਤੋਂ ਪਹਿਲਾਂ ਓਪੀਨੀਅਨ ਪੋਲ ਸੀ ਇਹਦੇ ਦੋ ਤਿੰਨ ਜਿਹੜੇ ਬੇਸ ਜਿਹੜੇ ਆ ਜੇ ਉਹ ਦਰੁਸਤ ਹੋਣ ਤਾਂ ਲਾਜ਼ਮੀ ਤੌਰ ਦੇ ਉੱਤੇ ਫਿਰ ਇਹਦੇ ਤੇ ਕਾਫੀ ਹੱਦ ਤੱਕ ਯਕੀਨ ਕੀਤਾ ਜਾ ਸਕਦਾ। ਪਰ ਉਹ ਸਾਰੀ ਜਿਹੜੀ ਬੁਨਿਆਦ ਹੈ ਜਿਹੜੀ ਇਹਨਾਂ ਦੀ ਉਹ ਬਹੁਤ ਬੁਰੀ ਤਰ੍ਹਾਂ ਕਰਪਟ ਹੋ ਚੁੱਕੀ ਹੈ। ਨੰਬਰ 1 ਇਹਦੇ 'ਚ ਪੈਸਾ ਇਨਵੋਲਵ ਹੈ, ਨੰਬਰ 2 ਪੋਲੀਟੀਕਲ ਐਫੀਲੀਏਸ਼ਨ ਇਹਦੇ 'ਚ ਇਨਵੋਲਵ ਹੈ, ਨੰਬਰ 3 ਇਹਦੇ ਵਿੱਚ ਮਾਰਕੀਟ ਫੋਰਸਿਸ ਜਿਹੜੀਆਂ ਉਹਨਾਂ ਦਾ ਪ੍ਰੈਸ਼ਰ। ਇਸ ਕਰਕੇ ਜਿਹੜਾ ਇਹ ਓਪੀਨੀਅਨ ਪੋਲ ਜਿਹੜੇ ਪਹਿਲਾਂ ਆਏ ਜਾਂ ਹੁਣ ਐਗਜ਼ਿਟ ਪੋਲ ਹੈ ਜਿਹੜੇ 249 ਤੋਂ ਲੈ ਕੇ 340 ਸੀਟਾਂ ਤੱਕ ਦੇ ਰਹੇ ਆ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਐਨਡੀਏ ਨੂੰ, ਇਹਦੇ 'ਤੇ ਸ਼ੱਕ ਹੈ, ਇਹਦੇ 'ਤੇ ਖਦਸ਼ਾ ਹੈ, ਇਹਦੇ 'ਤੇ 100% ਯਕੀਨ ਨਹੀਂ ਕੀਤਾ ਜਾ ਸਕਦਾ। ਪਰ ਮੈਂ ਨਾਲ ਹੀ ਨਾਲ ਇਹ ਕਹਿਣਾ ਚਾਹੁੰਦਾ ਕਿ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਇਸ ਵਾਰ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਸਰਕਾਰ ਦੀਆਂ ਜਿਹੜੀਆਂ ਨਾਲਾਇਕੀਆਂ ਰਹੀਆਂ, ਖਾਸ ਤੌਰ ਤੇ ਘੁਟਾਲੇ ਜਿਹੜੇ ਹੋਏ ਆ, ਉਹਨੇ ਕਾਂਗਰਸ ਪਾਰਟੀ ਨੂੰ ਭਾਰਤ ਦਾ ਜਿਹੜਾ ਇਤਿਹਾਸ ਹੈ ਤੇ ਇਸ ਇਤਿਹਾਸ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਇੱਕ ਹੈਸੀਅਤ ਹੈ ਉਸ ਹੈਸੀਅਤ ਨੂੰ ਬਹੁਤ ਕਮਜ਼ੋਰ ਕਰ ਦਿੱਤਾ। ਮਤਲਬ 10 ਸਾਲ ਦਾ ਜਿਹੜਾ ਕਾਰਜਕਾਲ ਹੋਇਆ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ, ਉਸ ਕਾਰਜਕਾਲ ਦੇ ਜਿਹੜੀਆਂ ਕਾਮਯਾਬੀਆਂ ਰਹੀਆਂ ਇਸ ਸਰਕਾਰ ਦੀਆਂ ਉਹਨਾਂ ਦਾ
ਉਹਨਾਂ ਦਾ ਪ੍ਰਚਾਰ ਪ੍ਰਸਾਰ ਜਿਹੜੀ ਹੈ ਇਹ ਸਰਕਾਰ ਨਹੀਂ ਕਰ ਸਕੀ। ਲੋਕਾਂ ਨੂੰ ਪਤਾ ਹੀ ਨਹੀਂ ਕਿ ਸਰਕਾਰ ਨੇ 2-4 ਚੰਗੇ ਕੰਮ ਵੀ ਕੀਤੇ ਆ, ਪਰ ਇਹ ਸਰਕਾਰ ਦੀਆਂ ਨਲਾਇਕੀਆਂ ਜਾਂ ਸਰਕਾਰ ਦੇ ਦੌਰਾਨ ਜਿਹੜੇ ਘੁਟਾਲੇ ਹੋਏ ਅਰਬਾਂ ਰੁਪਏ ਦੇ, ਉਹ ਜਿਹੜੇ ਆ ਇੰਨੇ ਬੁਰੀ ਤਰ੍ਹਾਂ ਹਾਵੀ ਹੋ ਗਏ ਹੈ ਤੇ ਕਾਂਗਰਸ ਪਾਰਟੀ ਦੀ ਹਾਲਤ ਬੁਰੀ ਹੈ। ਯਾਨੀ ਕਾਂਗਰਸ ਪਾਰਟੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਬੁਰਾ ਦੌਰ ਹੈ ਕਾਂਗਰਸ ਪਾਰਟੀ ਲਈ। ਇਸ ਕਰਕੇ ਨੋ ਡਾਊਟ ਕਾਂਗਰਸ ਪਾਰਟੀ ਜਿਹੜੀ ਹੈ ਬਹੁਤ ਹੇਠਾਂ ਨੂੰ ਜਾ ਰਹੀ ਹੈ। ਲਗਭਗ 70 ਤੋਂ ਲੈ ਕੇ 100 ਸੀਟਾਂ ਜਿਹੜੀਆਂ ਉਹਦੀਆਂ ਘਟਣ ਜਾ ਰਹੀਆਂ ਤੇ ਲਾਜ਼ਮੀ ਆ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਵੱਧ ਰਹੀਆਂ। ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇਕੱਲੇ ਤੌਰ ਤੇ ਬਹੁਮਤ ਲੈ ਜਾਏਗੀ ਜਾਂ ਨਰਿੰਦਰ ਮੋਦੀ ਦਾ ਇੰਨਾ ਜਾਦੂ ਚੱਲ ਗਿਆ ਕਿ 340 ਸੀਟਾਂ ਤੱਕ ਜਿੱਤ ਜਾਣਗੇ, ਇਹਦੇ ਨਾਲ ਸਹਿਮਤੀ ਨਹੀਂ ਹੋ ਸਕਦੀ। ਮੇਰੀ ਧਾਰਨਾ ਹਾਲੇ ਵੀ ਇਹੀ ਹੈ, ਸਾਰੇ ਐਗਜ਼ਿਟ ਪੋਲ ਜਿਹੜੇ ਹੈ ਉਹਦੇ ਬਾਵਜੂਦ ਮੇਰੀ ਧਾਰਨਾ ਇਹ ਹੈ ਕਿ ਭਾਰਤ ਦੇ ਵਿੱਚ ਸੰਭਾਵਨਾ ਹਾਲੇ ਵੀ ਜਿਹੜੀ ਹੈ ਉਹ ਇੱਕ ਹੰਗ ਲੋਕ ਸਭਾ ਦੀ ਹੈਗੀ, ਹੰਗ ਪਾਰਲੀਮੈਂਟ ਦੀ ਹੈਗੀ ਹੈ ਤੇ ਸਰਕਾਰ ਬਣਾਉਣ ਵਾਸਤੇ ਜੋੜ ਤੋੜ ਦੀ ਰਾਜਨੀਤੀ ਭਾਰਤ ਦੇ ਵਿੱਚ ਇੱਕ ਵਾਰ ਫੇਰ ਹੋਣ ਵਾਲੀ ਹੈ। ਇਹਦੇ ਬਹੁਤ ਸਾਰੀਆਂ ਮਿਸਾਲਾਂ ਸਾਡੇ ਸਾਹਮਣੇ ਆ ਗਈਆਂ। ਉਹੀ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਦਾਅਵੇ ਕਰ ਰਹੀ ਹੈ ਕਿ ਐਗਜ਼ਿਟ ਪੋਲ ਜਿਹੜੇ ਉਹ ਤੋਂ ਵੀ ਜ਼ਿਆਦਾ ਅਸੀਂ ਸੀਟਾਂ ਲੈ ਕੇ ਜਾਵਾਂਗੇ, ਉਹੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਹੁਣੇ ਹੀ ਆਪਣੇ ਸਾਥੀ ਲੱਗ ਪਈ ਹੈ। ਨਵੀਨ ਪਟਨਾਇਕ ਨੂੰ ਦੇਖਿਆ ਜਾ ਰਿਹਾ ਕਿ ਉਹਨੂੰ ਨਾਲ ਲੈ ਲਿਆ ਜਾਏ, ਜੈ ਲਲਿਤਾ ਨੂੰ ਟਟੋਲਿਆ ਜਾ ਰਿਹਾ ਕਿ ਉਹਨੂੰ ਨਾਲ ਲੈ ਲਿਆ ਜਾਏ। ਇਹ ਕਿਉਂ ਆ? ਉਹ ਇਸੇ ਕਰਕੇ ਆ ਕਿ ਖੁਦ ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਕਿ ਇਕੱਲੇ ਤੌਰ ਤੇ ਬਹੁਮਤ ਸ਼ਾਇਦ ਉਹਨਾਂ ਨੂੰ ਨਹੀਂ ਮਿਲਣਾ। ਸੋ ਬਾਕੀ 16 ਤਰੀਕ ਤੱਕ ਆਪਾਂ ਨੂੰ ਉਡੀਕ ਕਰਨੀ ਪਏਗੀ। ਇਹ ਜਿਹੜੇ ਐਗਜ਼ਿਟ ਪੋਲ ਹੈ ਇਹਦੇ 'ਚ ਪੈਸਾ ਵੀ ਇਨਵੋਲਵ ਹੈ, ਇਹਦੇ 'ਚ ਮਾਰਕੀਟ ਜਿਹੜੀ ਹੈ ਉਹਦਾ ਪ੍ਰੈਸ਼ਰ ਵੀ ਇਨਵੋਲਵ ਹੈ, ਇਹਦੇ 'ਚ ਪੋਲੀਟੀਕਲ ਐਫੀਲੀਏਸ਼ਨ ਜਿਹੜੀ ਹੈ ਕੁਝ ਲੋਕਾਂ ਦੀ ਜਿਹੜੇ ਏਜੰਸੀਆਂ ਚਲਾਉਂਦੇ ਆ ਉਹ ਵੀ ਇਨਵੋਲਵ ਹੈ। ਇਸ ਕਰਕੇ 100% ਇਹਨਾਂ ਤੇ ਘੱਟੋ ਘੱਟ ਮੈਨੂੰ ਯਕੀਨ ਨਹੀਂ ਹੈ। ਜੀ, ਤੇ ਜਿਵੇਂ ਆਪਾਂ ਭਾਰਤ ਦੇ ਐਗਜ਼ਿਟ ਪੋਲ ਦੀ ਗੱਲ ਕਰਦੇ ਹਾਂ, ਪਰ ਜਿਹੜੇ ਪੰਜਾਬ ਦੇ ਐਗਜ਼ਿਟ ਪੋਲ ਆ ਉਹ ਕੀ ਕਹਿੰਦੇ ਆ? ਤੁਸੀਂ ਤਮਾਸ਼ਾ ਦੇਖ ਲਓ, ਮਤਲਬ ਜਿੰਨੇ ਚੈਨਲ ਹੈ ਉਨੇ ਸਾਡੇ ਕੋਲ ਐਗਜ਼ਿਟ ਪੋਲ ਹੈ ਜੀ। ਦੇਸ਼ ਪੱਧਰ ਤੇ ਜਿਹੜਾ ਐਗਜ਼ਿਟ ਪੋਲ ਹੈ ਉਹਨਾਂ ਦੀ ਇੱਕ ਸਾਂਝੀ ਤੰਦ ਕਹਿ ਲਓ ਇਹ ਹੈ ਵੀ NDA ਦੀ ਸਰਕਾਰ ਬਣ ਰਹੀ ਹੈ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਰਿਹਾ ਹੈ। ਇਹ ਸਾਂਝੀ ਤੰਦ ਹੈ ਸਾਰੇ ਐਗਜ਼ਿਟ ਪੋਲ ਜਿਹੜੇ ਉਹਨਾਂ ਦੀ। ਜਾਂ ਇਹ ਸਾਂਝੀ ਤੰਦ ਹੈ ਸਾਰੇ ਐਗਜ਼ਿਟ ਪੋਲ ਦੀ ਵੀ ਕਾਂਗਰਸ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈ। ਪਰ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਸਾਂਝੀ ਤੰਦ ਕੋਈ ਨਹੀਂ ਲੱਭਦੀ। ਪੰਜਾਬ 'ਚ ਇੱਕ ਜਿਹੜਾ ਚੈਨਲ ਹੈ ਉਹ ਇਹ ਕਹਿੰਦਾ ਹੈ ਕਿ ਕਾਂਗਰਸ ਪਾਰਟੀ 7 ਸੀਟਾਂ ਜਿੱਤ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ 4 ਤੋਂ 5 ਸੀਟਾਂ ਜਿੱਤ ਰਿਹਾ ਤੇ 3-5 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ। ਦੂਜਾ ਚੈਨਲ ਕਹਿੰਦਾ ਜੀ 9 ਸੀਟਾਂ ਤੱਕ ਸ਼੍ਰੋਮਣੀ ਅਕਾਲੀ ਦਲ BJP ਗਠਜੋੜ ਜਿੱਤੇਗਾ, ਕਾਂਗਰਸ ਪਾਰਟੀ 3 ਜਿੱਤੂਗੀ ਤੇ ਇੱਕ ਜਿਹੜੀ ਆਮ ਆਦਮੀ ਪਾਰਟੀ ਜਿੱਤੂ। ਇੱਕ ਹੋਰ ਚੈਨਲ ਆ ਉਹ ਇਹ ਕਹਿੰਦਾ ਜੀ 7 ਸੀਟਾਂ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿੱਤੂਗੀ ਤੇ ਜਿਹੜੀ 3 ਸੀਟਾਂ ਆਮ ਆਦਮੀ ਪਾਰਟੀ ਜਿੱਤੂਗੀ ਤੇ 3 ਕਿ ਜਿਹੜੀਆਂ ਉਹ ਕਾਂਗਰਸ ਪਾਰਟੀ ਕੋਲ ਰਹਿਣਗੀਆਂ। ਇਸ ਹਰੇਕ ਚੈਨਲ ਦਾ ਵੱਖਰਾ ਵੱਖਰਾ ਸਰਵੇਖਣ ਹੈ ਜਿਹਨੇ ਭਾਰਤ ਦੇ ਵਿੱਚ ਪੰਜਾਬ ਦੇ ਜਿਹੜੇ ਆਮ ਨਾਗਰਿਕ ਦੇ ਮਨ ਚਿੰਤਾ ਪੈਦਾ ਕਰ ਦਿੱਤੀ ਕਿ ਹੋਰ ਕੀ ਜਾ ਰਿਹਾ। ਇਸ ਕਰਕੇ ਪੰਜਾਬ ਦੇ ਜਿਹੜੇ ਐਗਜ਼ਿਟ ਪੋਲ ਹੈ ਉਹਨਾਂ ਤੇ ਤਾਂ ਕਿਸੇ ਵੀ ਕੀਮਤ ਤੇ ਕੋਈ ਯਕੀਨ ਕਰਨਾ ਮੁਸ਼ਕਿਲ ਹੈ, ਕਿਉਂਕਿ ਯਕੀਨ ਕਰੀਏ ਕਿਹਦੇ ਤੇ? ਯਕੀਨ ਆਜ ਤੱਕ ਤੇ ਕਰੀਏ, ਯਕੀਨ ਸੀ ਵੋਟਰ ਤੇ ਕਰੀਏ, ਯਕੀਨ SBN ਤੇ ਕਰੀਏ, ਯਕੀਨ ਕਰੀਏ ਕਿਤੇ? ਜਿਹੜੀ ਕਿ ਖੁਫੀਆ ਏਜੰਸੀਆਂ ਤੇ ਪੰਜਾਬ ਪੁਲਿਸ ਦੀ ਜਿਹੜੀ ਰਿਪੋਰਟ ਗਈ ਹੈ ਉੱਪਰ ਤੱਕ, ਉਹਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਪਣੀਆਂ ਜਿਹੜੀਆਂ ਮੌਜੂਦਾ ਸੀਟਾਂ 5 ਜੇ ਉਹ ਬਚਾ ਲਵੇ ਤੇ ਬਹੁਤ ਵੱਡੀ ਪ੍ਰਾਪਤੀ ਉਹਦੀ ਹੋਊਗੀ। ਤੇ ਕੁਝ ਖੁਫੀਆ ਰਿਪੋਰਟਾਂ ਇਹ ਵੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਇਹ ਆ ਪੰਜਾਬ ਬਾਰੇ ਵੀ ਆਮ ਆਦਮੀ ਪਾਰਟੀ 3 ਤੋਂ ਲੈ ਕੇ 5 ਸੀਟਾਂ ਵੀ ਜਿੱਤ ਸਕਦੀ ਹੈ ਪੰਜਾਬ ਦੇ ਵਿੱਚ ਜੀ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਜ਼ਿਆਦਾ ਬਿਹਤਰ ਪੋਜੀਸ਼ਨ 'ਚ ਰਹੇਗੀ, 8 ਸੀਟਾਂ ਆਪਣੀਆਂ ਬਚਾ ਵੀ ਸਕਦੀ ਹੈ, ਨਹੀਂ ਤਾਂ ਉਹ 7 ਸੀਟਾਂ ਤਾਂ ਜ਼ਰੂਰ ਜਿੱਤੇਗੀ। ਸੋ ਇਹ ਰਿਪੋਰਟਾਂ ਜਿਹੜੀਂ ਵੱਖਰੀਆਂ ਹੈ ਇਹਨਾਂ 'ਚ ਹੁਣ ਯਕੀਨ ਅਸੀਂ ਕਿਸ ਤੇ ਕਰੀਏ? ਸੋ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਮਨ 'ਚ ਕੀ ਹੈ, ਲੋਕਾਂ ਨੇ ਇਹ ਗੱਲ ਦੱਸ ਦਿੱਤੀ ਹੈ 30 ਅਪ੍ਰੈਲ ਨੂੰ ਪੰਜਾਬ ਦੇ ਲੋਕਾਂ ਨੇ। ਹੁਣ ਤਾਂ 16 ਮਈ ਨੂੰ ਪਤਾ ਲੱਗੇਗਾ ਕਿ ਲੋਕਾਂ ਨੇ ਅਸਲ ਵਿੱਚ ਫਤਵਾ ਕਿਹਦੇ ਹੱਕ ਦੇ ਵਿੱਚ ਦਿੱਤਾ। ਪਰ ਇਹ ਜ਼ਰੂਰ ਹੈ, ਇਹ ਡਰ ਜ਼ਰੂਰ ਹੈ ਵੀ ਆਮ ਆਦਮੀ ਪਾਰਟੀ ਜੇ ਸੰਗਰੂਰ ਚ ਆਪ ਜਿੱਤਦੀ ਹੈ ਜਾਂ ਫਰੀਦਕੋਟ ਵਾਲੀ ਵੀ ਜਿੱਤਦੀ ਹੈ, ਫਰੀਦਕੋਟ ਵਾਲੀ ਸੀਟ ਵੀ ਜਿੱਤਣ ਵਾਲੀ ਸੀਟ ਦੇ ਵਿੱਚ ਸ਼ਾਮਲ ਹੈ ਆਮ ਆਦਮੀ ਪਾਰਟੀ ਦੇ ਵਿੱਚ। ਵੈਸੇ ਸਾਧੂ ਸਿੰਘ ਉੱਥੋਂ ਜਿੱਤ ਸਕਦੇ ਆ, ਜਿਹੜੀ ਚਰਚਾ ਸੀ ਅੱਗੇ ਵੀ ਕੀਤੀ ਸੀ ਇੱਕ ਵਾਰੀ, ਕਿਉਂਕਿ ਜਦੋਂ ਮੈਂ ਪੰਜਾਬ ਦੇ ਦੌਰੇ ਤੇ ਗਿਆ ਸੀ ਕੁਝ ਮੈਂ ਦੱਸਿਆ ਸੀ ਵੀ ਫਰੀਦਕੋਟ ਵਰਗੀ ਜਿਹੜੀ ਘੱਟ ਚਰਚਿਤ ਸੀਟ ਹੈ ਉੱਥੇ ਵੀ ਆਮ ਆਦਮੀ ਪਾਰਟੀ ਜੇਤੂ ਪੋਜੀਸ਼ਨ 'ਚ ਦਿਖਾਈ ਦੇ ਰਹੀ ਹੈ ਜੀ। ਪਰ ਜਿਹੜੀਆਂ ਬਾਕੀ ਸੀਟਾਂ ਆ, ਅੰਮ੍ਰਿਤਸਰ ਹੈ ਮੰਨ ਲਓ, ਅੰਮ੍ਰਿਤਸਰ ਦੇ ਵਿੱਚ ਜੇ ਕੈਪਟਨ ਅਮਰਿੰਦਰ ਦੀ ਵੈਸੇ ਬਹੁਤ ਸਾਰੇ ਦਾਅਵਾ ਕਰ ਰਹੇ ਵੀ ਕੈਪਟਨ ਅਮਰਿੰਦਰ ਹੀ ਜਿੱਤਣਗੇ, ਪਰ ਜੇ ਅੰਮ੍ਰਿਤਸਰ ਦੇ ਵਿੱਚ ਕੈਪਟਨ ਅਮਰਿੰਦਰ ਹਾਰਦੇ ਆ ਤੇ ਹਾਰਦੇ ਉਨੀਆਂ ਵੋਟਾਂ ਦੇ ਨਾਲ ਹੀ ਹੈ
ਜਿੰਨੀਆਂ ਵੋਟਾਂ ਡਾਕਟਰ ਦਲਜੀਤ ਸਿੰਘ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲੈ ਕੇ ਜਾਂਦੇ ਆ, ਫਿਰ ਲਾਜ਼ਮੀ ਤੌਰ ਦੇ ਉੱਤੇ ਇਹ ਇੱਕ ਰੰਜ ਰਹੇਗਾ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਨੂੰ ਹਰਾਉਣ ਦੇ ਵਿੱਚ ਭੂਮਿਕਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੇ ਨਿਭਾਈ ਹੈ। ਜੇ ਲੁਧਿਆਣੇ ਦੇ ਵਿੱਚ ਕਹਿ ਲਓ ਵੀ HS ਸਕੂਲ ਕਾ ਇੰਨੀ ਕੁ ਵੋਟ ਲੈ ਜਾਂਦੇ ਆ ਜਿਹੜੇ ਮਨਪ੍ਰੀਤ ਐਲੀ ਦੀ ਜੜ੍ਹਾਂ 'ਚ ਬੈਠ ਜਾਂਦੇ ਆ, ਫਿਰ ਅਕਾਲੀਆਂ ਨੂੰ ਗੁੱਸਾ ਰਹੇਗਾ ਕਿ ਆਮ ਆਦਮੀ ਪਾਰਟੀ ਦੇ ਸਾਡਾ ਕੈਂਡੀਡੇਟ ਹਰਾ ਜੀ। ਜੇ ਪਟਿਆਲੇ ਦੇ ਵਿੱਚ ਪ੍ਰਦੀਪ ਕੌਰ ਹਾਰ ਜਾਂਦੀ ਹੈ ਤੇ ਧਰਮਵੀਰ ਗਾਂਧੀ ਜਿਹੜੇ ਆ 1 ਲੱਖ ਤੋਂ ਜ਼ਿਆਦਾ ਵੋਟਾਂ ਲੈ ਜਾਂਦੇ ਆ, ਤੇ ਲਾਜ਼ਮੀ ਤੌਰ ਤੇ ਪ੍ਰਦੀਪ ਕੌਰ ਦੇ ਵਾਸਤੇ ਜਿਹੜਾ ਉਹਨਾਂ ਦਾ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਦਾ ਕੈਰੀਅਰ ਜਿਹੜਾ ਖਤਮ ਹੋਏਗਾ। ਉਹਨਾਂ ਦੇ ਮਨ 'ਚ ਵੀ ਆਏਗਾ ਕਿ ਆਮ ਆਦਮੀ ਪਾਰਟੀ ਨੇ ਸਾਨੂੰ ਹਰਾ ਦਿੱਤਾ। ਸੋ ਆਮ ਆਦਮੀ ਪਾਰਟੀ ਜਿੱਥੇ ਜਿੱਤੇਗੀ ਇਹ ਉਹਦੇ ਕ੍ਰੈਡਿਟ ਜਾਏਗਾ, ਜਿੱਥੇ ਉਹ ਜਿੱਤੇਗੀ ਨਹੀਂ ਉੱਥੇ ਕਿਸੇ ਨੂੰ ਹਰਾਉਣ ਤੇ ਜਿਤਾਉਣ 'ਚ ਭੂਮਿਕਾ ਨਿਭਾਏਗੀ, ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਇੱਕ ਅਸਰਦਾਰ ਭੂਮਿਕਾ ਜਿਹੜੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ 'ਚ ਬਣਦੀ ਹੋਈ ਤੁਸੀਂ ਦੇਖ ਸਕਦੇ ਹੋ ਜੀ। ਜੀ ਤੇ ਆਪਾਂ ਹੁਣ ਗੱਲਾਂ ਤਾਂ ਇਹਨਾਂ ਦੀਆਂ ਕਰ ਲਈਆਂ ਐਗਜ਼ਿਟ ਪੋਲ ਦੀਆਂ, ਤੇ ਅੱਗੇ ਜਿਹੜੀ ਸਰਕਾਰ ਆ ਉਹ ਕਿਵੇਂ ਦੀ ਬਣਨੀ ਚਾਹੀਦੀ ਆ? ਕਿਉਂਕਿ ਜੇ ਤੁਹਾਡੇ ਐਂਗਲ ਤੋਂ ਸੋਚਣਾ ਹੋਵੇ, ਸਾਡੇ ਐਂਗਲ ਤੋਂ ਸੋਚਣਾ ਹੋਵੇ, ਤੇ ਜੇ ਸਮੂਹ ਮੁਲਕ ਜਿਹੜਾ ਆ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਤੇ ਉਹਦੇ ਨਾਲ ਹੀ ਜੇ ਮੈਂ ਜੋੜਾਂ ਤੇ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਰਹਿਣੇ ਕੋ ਘਰ ਨਹੀਂ ਸਾਰਾ ਜਹਾਂ ਹਮਾਰਾ, ਇਹ ਮੁਲਕ ਜਿਹੜਾ ਭਾਰਤ ਹੈ ਜਿਹਦੇ 'ਚ ਰਹਿਣੇ ਕੋ ਘਰ ਨਹੀਂ ਸਾਰਾ ਜਹਾਂ ਹਮਾਰਾ, ਅਸੀਂ ਸਾਰੇ ਜਹਾਨ ਨੂੰ ਆਪਣਾ ਕਹਿੰਦੇ ਹਾਂ ਪਰ ਰਹਿਣ ਵਾਸਤੇ ਸਾਡੇ ਕੋਲ ਨਹੀਂ। ਇਸ ਮੁਲਕ ਦੇ ਵਿੱਚ ਕੁੱਲੀ ਗੁੱਲੀ ਜੁੱਲੀ ਜਿਹੜੀਆਂ ਬੁਨਿਆਦੀ ਲੋੜਾਂ ਲੋਕਾਂ ਦੀਆਂ ਉਹ 65 ਸਾਲਾਂ 66 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਭਿਅੰਕਰ ਤੋਂ ਭਿਅੰਕਰ ਰੂਪ ਅਖਤਿਆਰ ਕਰ ਚੁੱਕੀ ਹੈ। ਜਿਸ ਮੁਲਕ ਦੇ ਵਿੱਚ ਸਿੱਖਿਆ ਦਾ ਹਾਲਤ ਇਹ ਹੈ ਵੀ ਜਿਹੜੇ ਸਾਖਰ ਲੋਕ ਹੈ, ਜਿਹੜੇ ਸਿੱਖਿਅਤ ਲੋਕ ਹੈ, ਜਿਨ੍ਹਾਂ ਨੂੰ ਅੱਖਰਾਂ ਦੀ ਪਛਾਣ ਹੈ, ਉਹਨਾਂ ਦੀ ਗਿਣਤੀ ਜਿਹੜੀ ਆ ਲਗਾਤਾਰ ਘਟੀ ਹੈ ਤੇ ਅਨਪੜ੍ਹਾਂ ਦੀ ਗਿਣਤੀ ਵਧੀ ਹੈ। ਜਿੱਥੇ ਸਿੱਖਿਆ ਦਾ ਇਹ ਹਾਲ ਹੋਵੇ, ਜਿੱਥੇ ਸਿਹਤ ਦਾ ਹਾਲ ਹੋਵੇ ਕਿ ਹਰ ਸਾਲ 25,000 ਬੱਚੇ ਜੰਮਦਿਆਂ ਸਾਰ ਹੀ ਮਰ ਜਾਂਦੇ ਹੈ ਕਿਉਂਕਿ ਉਹ ਇੰਨੇ ਜ਼ਿਆਦਾ ਕਮਜ਼ੋਰ ਹੁੰਦੇ ਆ। ਉਹਨਾਂ ਨੂੰ ਜਨਮ ਵੇਲੇ ਜਿਹੜੀ ਹੈ ਉਹ ਜਿਹੜੀ ਮੈਡੀਕਲ ਸਹੂਲਤ ਮਿਲਣੀ ਚਾਹੀਦੀ ਉਹ ਨਹੀਂ ਮਿਲ ਪਾਉਂਦੀ। ਤੇ ਜਿਸ ਮੁਲਕ ਦੇ ਵਿੱਚ ਕਹਿ ਲਓ ਵੀ ਸੜਕਾਂ ਦੇ ਉੱਤੇ ਫੁੱਟਪਾਥਾਂ ਦੇ ਉੱਤੇ ਰਾਤਾਂ ਕੱਟਣ ਲਈ ਲੋਕ ਮਜਬੂਰ ਹੋਣ, ਜਿਸ ਮੁਲਕ ਦਾ ਕੋਈ 30% ਹਿੱਸਾ ਝੁੱਗੀਆਂ ਝੌਂਪੜੀਆਂ 'ਚ ਰਹਿੰਦਾ ਹੋਵੇ, ਉਸ ਮੁਲਕ ਨੂੰ ਕਿੱਦਾਂ ਦੀ ਸਰਕਾਰ ਚਾਹੀਦੀ ਹੈ? ਇਹ ਵੱਡਾ ਸਵਾਲ ਹੈ। ਉਸ ਮੁਲਕ ਨੂੰ ਉੱਦਾਂ ਦੀ ਸਰਕਾਰ ਚਾਹੀਦੀ ਹੈ ਜਿਹੜੀ ਸਰਕਾਰ ਜਿਹਨਾਂ ਲੋਕਾਂ ਦਾ ਮੈਂ ਜ਼ਿਕਰ ਕੀਤਾ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰ ਸਕੇ, ਜਿਹੜੀ ਸਰਕਾਰ ਇਹਨਾਂ ਲੋਕਾਂ ਨੂੰ ਘਰ ਦੇ ਸਕੇ, ਜਿਹੜੀ ਸਰਕਾਰ ਇਹਨਾਂ ਲੋਕਾਂ ਨੂੰ ਘਰ ਦੇ ਨਾਲ ਨਾਲ ਸਮਾਜਿਕ ਤੌਰ ਦੇ ਉੱਤੇ ਇੱਕ ਰੁਤਬਾ ਦੇ ਸਕੇ, ਉਹ ਸਰਕਾਰ ਚਾਹੀਦੀ ਹੈ। ਤੇ ਜਿਹੜੀ ਦੇਸ਼ ਦੇ ਵਿੱਚ ਸਰਕਾਰ ਬਣਨੀ ਹੈ, ਜਿਹਦੇ ਦਾਅਵੇ ਕੀਤੇ ਜਾ ਰਹੇ ਆ ਵੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸਰਕਾਰ ਬਣੇਗੀ NDA ਦੀ, ਜੇ ਉਹ ਬਣਨੀ ਹੈ ਜਾਂ ਜੇ ਉਹ ਨਹੀਂ ਵੀ ਬਣਨੀ, ਉਹ ਬਣਨੀ ਹੈ ਜਿਹੜੀ ਖਿਚੜੀ ਸਰਕਾਰ ਹੋਏਗੀ, ਜੋੜ ਤੋੜ ਦੀ ਸਰਕਾਰ ਹੋਏਗੀ। ਜੇ ਉਹ ਵੀ ਨਹੀਂ ਬਣਨੀ, ਜੇ ਸੱਚਮੁੱਚ UPA 3 ਨੇ ਵਾਪਸ ਆਉਣਾ ਹੈ, ਤਾਂ ਮੈਂ ਸਮਝਦਾ ਹੈ ਕਿ ਤਿੰਨੇ ਹਾਲਤਾਂ ਜਿਹੜੀਆਂ ਆ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਹੈ ਜਿਨ੍ਹਾਂ ਲੋਕਾਂ ਲਈ ਸਰਕਾਰ ਚਾਹੀਦੀ ਹੈ। ਕਿੱਦਾਂ ਦੀ ਸਰਕਾਰ ਚਾਹੀਦੀ, ਜਿਹੜਾ ਤੁਹਾਡਾ ਸਵਾਲ ਹੈ। ਜਿਹਨਾਂ ਲੋਕਾਂ ਨੂੰ ਸਰਕਾਰ ਚਾਹੀਦੀ ਹੈ ਉਹਨਾਂ ਦੇ ਜੀਵਨ ਨੂੰ ਬਿਹਤਰ ਕਰਨ ਵਾਸਤੇ, ਉਹਨਾਂ ਦਾ ਜੀਵਨ ਜਿਹੜਾ ਅੱਜ ਆ ਉਹਨਾਂ ਦਾ ਕੱਲ੍ਹ ਜਿਹੜਾ ਉਹ ਤੋਂ ਬਿਹਤਰ ਹੋਵੇ, ਉੱਦਾਂ ਦੀ ਜਿਹਨਾਂ ਨੂੰ ਸਰਕਾਰ ਚਾਹੀਦੀ, ਉਹਨਾਂ ਵਾਸਤੇ ਕਿੰਨੇ ਹਾਲਤਾਂ ਤੋਂ ਸਰਕਾਰ ਹੈ ਨਹੀਂ। ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਸਰਕਾਰ ਚਾਹੀਦੀ ਉਹ ਸਰਕਾਰ ਬਣ ਨਹੀਂ ਜਾ ਰਹੀ। ਜਿੱਤ ਜਾਏਗਾ, ਮੰਨ ਲਓ ਆਪਾਂ ਇੱਕ ਮਿੰਟ ਲਈ ਮੰਨ ਲਈਏ ਕਿ ਨਰਿੰਦਰ ਮੋਦੀ ਜਿੱਤ ਜਾਣਗੇ, ਇੱਕ ਮਿੰਟ ਲਈ ਮੰਨ ਲਓ ਵੀ ਨਰਿੰਦਰ ਮੋਦੀ, ਮੈਂ ਉਹਨਾਂ ਦੀ ਸੀਟ ਦੀ ਗੱਲ ਨਹੀਂ ਕਰ ਰਿਹਾ, ਨਰਿੰਦਰ ਮੋਦੀ ਦੀ ਅਗਵਾਈ 'ਚ ਮੈਂ ਕਹਿ ਰਿਹਾ ਵੀ NDA ਦੀ ਸਰਕਾਰ ਬਣ ਜਾਏਗੀ ਜੀ। ਆਪਾਂ ਇੱਕ ਮਿੰਟ ਲਈ ਮੰਨ ਲਈਏ ਵੀ ਉਹ ਨਰਿੰਦਰ ਮੋਦੀ ਦੀ ਅਗਵਾਈ 'ਚ NDA ਦੀ ਸਰਕਾਰ ਬਣ ਜਾਣੀ ਹੈ। ਆਪਾਂ ਇੱਕ ਮਿੰਟ ਲਈ ਇਹ ਮੰਨ ਲਈਏ ਵੀ ਉਹਦੀ ਸਰਕਾਰ ਨਹੀਂ ਬਣਨੀ, ਰਾਹੁਲ ਗਾਂਧੀ ਦੀ ਅਗਵਾਈ 'ਚ UPA 3 ਦੀ ਸਰਕਾਰ ਬਣ ਜਾਣੀ ਹੈ, ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੱਕ ਗਏ ਜੀ। ਆਪਾਂ ਇਹ ਵੀ ਛੱਡੀਏ, ਆਪਾਂ ਇਹ ਮੰਨ ਲਈਏ ਕਿ ਖੇਤਰੀ ਸਰਕਾਰ ਬਣਨੀ ਹੈ, ਕੋਈ ਖੇਤਰੀ ਪਾਰਟੀ ਦਾ ਬੰਦਾ ਮੁਲਾਇਮ ਸਿੰਘ ਯਾਦਵ ਵਰਗਾ, ਜੈ ਲਲਿਤਾ ਵਰਗੀ, ਕੋਈ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਬਣੇਗੀ। ਇਹ ਜਿਹੜੀਆਂ ਖੱਬੀਆਂ ਪਾਰਟੀਆਂ ਦੂਜੇ ਤੀਜੇ ਜਿਹੜੇ ਕਾਂਗਰਸ ਵਾਲੇ ਬਾਹਰੋਂ ਰਹਿ ਕੇ ਨੂੰ ਸਮੈਤ ਦੇਣਗੇ, ਇਹ ਲੋਕ ਜਿੱਤ ਜਾਣਗੇ, ਇਹ ਲੋਕ ਜਿੱਤ ਜਾਣਗੇ। ਪਰ ਜਿਹੜੇ ਅਸਲੀ ਵਾਰਸ ਹੈ ਭਾਰਤ ਦੇ, ਜਿਹੜੇ ਅਸਲੀ ਲੋਕ ਹੈ ਭਾਰਤ ਦੇ, ਜਿਹੜਾ ਭਾਰਤ ਖੇਤਾਂ ਬੰਨਿਆਂ ਤੇ ਹੈ, ਜਿਹੜਾ ਭਾਰਤ ਆਦਿਵਾਸੀ ਇਲਾਕਿਆਂ 'ਚ ਹੈ, ਜਿਹੜਾ ਭਾਰਤ ਜੰਗਲਾਂ ਦੇ ਵਿੱਚ ਹੈ, ਜਿਹੜਾ ਭਾਰਤ ਪੱਤੇ ਖਾ ਕੇ ਗੁਜ਼ਾਰਾ ਕਰਦਾ, ਉਹ ਲੋਕ ਹਾਰ ਜਾਣਗੇ। ਸੋ ਲੋਕਾਂ ਦੀ ਜਿੱਤ ਨਹੀਂ ਕਿਤੇ ਵੀ ਹੋ ਰਹੀ, ਚਾਹੇ ਨਰਿੰਦਰ ਮੋਦੀ ਆ ਜਾਣ, ਚਾਹੇ ਰਾਹੁਲ ਗਾਂਧੀ ਆ ਜਾਣ, ਚਾਹੇ ਮੁਲਾਇਮ ਸਿੰਘ ਯਾਦਵ ਆ ਜਾਵੇ, ਲੋਕ ਨਹੀਂ ਜਿੱਤ ਰਹੇ, ਲੋਕ ਹਾਰ ਰਹੇ ਹੈ। ਤੇ ਲੋਕਾਂ ਨੂੰ ਆਪਣੀ ਇਹ ਹਾਰ ਜਿਹੜੀ ਹੈ ਤਸਲੀਮ ਕਰਦਿਆਂ ਹੋਇਆ ਆਪਣੀ ਬਰਦਾਸ਼ਤ ਦੀ ਸੀਮਾ ਜਿਹੜੀ ਉਹਨੂੰ ਘਟਾਉਣਾ ਚਾਹੀਦਾ, ਉਹਨੂੰ ਘਟਾ ਕੇ
ਨੰਗੇ ਪੈਰਾਂ ਵਾਲਾ ਜਿਹੜਾ ਭਾਰਤ ਹੈ ਉਹਨਾਂ ਦੇ ਪੈਰਾਂ ਦੇ ਵਿੱਚ ਜੁੱਤੀ ਆਵੇ, ਉਹਨਾਂ ਦੇ ਹੱਥਾਂ ਦੇ ਵਿੱਚ ਰੁਜ਼ਗਾਰ ਹੋਵੇ। ਇੱਦਾਂ ਦੇ ਹਾਲਾਤ ਪੈਦਾ ਕਰਨ ਵਾਸਤੇ ਉਹਨਾਂ ਨੂੰ ਨਵੀਆਂ ਸਿਚੁਏਸ਼ਨ ਜਿਹੜੀਆਂ ਬਣਾਉਣੀਆਂ ਪੈਣਗੀਆਂ। ਉਹਨਾਂ ਦੀ ਅਗਵਾਈ ਇੱਕ ਸਾਰਥਕ ਕਿਸਮ ਦੀ ਪੋਲੀਟਿਕਸ ਕਰੇ, ਇਹਦੀ ਉਮੀਦ ਸਾਨੂੰ ਕਰਨੀ ਚਾਹੀਦੀ ਹੈ। ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ। ਮੈਂ ਫਿਰ ਦੁਹਰਾਉਣੀ ਚਾਹੁੰਦਾ ਕਿ ਨਰਿੰਦਰ ਮੋਦੀ ਸਰਕਾਰ ਬਣਾ ਲੈਣ ਜਾਂ ਰਾਹੁਲ ਗਾਂਧੀ ਬਣਾ ਲੈਣ, ਫਰਕ ਕੋਈ ਨਹੀਂ ਪੈਣ ਵਾਲਾ। ਚਾਹੇ ਕੋਈ ਖਾਨ ਰਾਜਾ ਆ ਜਾਏ, ਚਾਹੇ ਕੋਈ ਸਰਦਾਰ ਰਾਜਾ ਆ ਜਾਏ, ਸੰਗਤ ਨੇ ਤਾਂ ਪੰਗਤ ਵਿੱਚ ਰੋਲਣਾ ਹੀ ਰੋਲਣਾ ਹੈ। ਜਦੋਂ ਸੰਗਤ ਦਾ ਰਾਜ ਹੋਏਗਾ ਫਿਰ ਸਾਰਾ ਕੁਝ ਠੀਕ ਹੋਏਗਾ। ਉਸ ਸੁਭਾਅ ਨਾਲ ਹਾਲੇ ਦਿਖਾਈ ਦਿੰਦੀ ਜੀ। ਜੀ ਤੇ ਮੇਰਾ ਅਗਲਾ ਕੁਐਸਚਨ ਹੈ ਕਿ ਲੋਕ ਕਿੰਨੇ ਕੁ ਖੁਸ਼ ਦਿਖਾਈ ਦਿੰਦੇ ਆ, ਜਿਵੇਂ ਐਗਜ਼ਿਟ ਪੋਲ ਕਹਿ ਰਹੇ ਆ ਕਿ ਜਿਹੜਾ ਮੋਦੀ ਆ ਉਹ ਪ੍ਰਧਾਨ ਮੰਤਰੀ ਬਣੂਗਾ, ਕੀ ਲੋਕਾਂ ਦੇ ਮੂੰਹ ਤੇ ਰੌਣਕ ਆਉਂਦੀ ਆ ਜਿਹੜੇ ਆਮ ਲੋਕ ਆ? ਦੇਖੋ, ਮੈਂ ਸੱਚੀ ਗੱਲ ਤਾਂ ਇਹ ਕਹਾਂ ਕਿ ਭਾਰਤ ਦੇ ਵਿੱਚ ਜਿਹੜੀਆਂ ਸਰਕਾਰਾਂ ਅੱਜ ਕੱਲ੍ਹ ਬਣਦੀਆਂ ਉਹ ਇਸ ਐਂਗਲ ਤੋਂ ਵੀ ਲੋਕਾਂ ਦੀਆਂ ਸਰਕਾਰਾਂ ਨਹੀਂ, ਕਿਉਂਕਿ ਬਹੁਮਤ ਉਹਨਾਂ ਦੇ ਨਾਲ ਨਹੀਂ ਹੁੰਦਾ। ਇਹਨਾਂ ਸਰਕਾਰਾਂ ਦੇ ਨਾਲ ਕੋਈ 30%, ਕੋਈ 35%, ਕੋਈ 40% ਦੇ ਨਾਲ ਮੁਲਕ ਦਾ ਪ੍ਰਧਾਨ ਮੰਤਰੀ ਬਣ ਗਿਆ, ਫਿਰ ਉਹ ਮੁਲਕ ਦਾ ਕੀ ਬਣੇਗਾ? ਮੈਂ ਸਮਝਦਾ ਕੋਈ ਸਾਨੂੰ ਹੁਣ ਸੁਧਾਰ ਇਸ ਕਿਸਮ ਦੇ ਵੀ ਹੋਣੇ ਚਾਹੀਦੇ ਆ ਵੀ ਘੱਟੋ ਘੱਟ ਅੱਧਿਓਂ ਜ਼ਿਆਦਾ ਲੋਕ ਤਾਂ ਚਾਹੁਣ ਉਸ ਬੰਦੇ ਨੂੰ, ਤਾਂ ਉਹ ਬੰਦਾ ਪ੍ਰਧਾਨ ਮੰਤਰੀ ਬਣੇ ਜਾਂ ਦੇਸ਼ ਦੀ ਸਰਕਾਰ ਚਲਾਵੇ। ਜਿਹਨੂੰ ਕੁੱਲ ਮਿਲਾ ਕੇ 30-35% ਹਮਾਇਤ ਹੈ, ਜਿਹਨੂੰ ਕੁੱਲ ਮਿਲਾ ਕੇ 30-35% ਹਮਾਇਤ ਹੈ, ਤੇ ਉਹ ਹਮਾਇਤ ਦੇ ਨਾਲ ਪ੍ਰਧਾਨ ਮੰਤਰੀ ਬਣਦਾ ਜਾਂ ਨਹੀਂ ਬਣਦਾ, ਉਹ ਆਪਣੇ ਆਪ 'ਚ ਇੰਪੋਰਟੈਂਟ ਹੈ। ਮੈਂ ਕਹਿਣਾ ਚਾਹੁੰਦਾ ਵੀ ਡਾਕਟਰ ਮਨਮੋਹਨ ਸਿੰਘ ਜਿਹੜੀ ਅੱਜ ਸਰਕਾਰ ਚਲਾ ਰਹੇ ਸੀ UPA 2, ਉਹਨਾਂ ਨੂੰ 50% ਹਮਾਇਤ ਨਹੀਂ ਸੀ। ਇਹਦੀ ਜੇ ਨਰਿੰਦਰ ਮੋਦੀ ਕੱਲ੍ਹ ਨੂੰ ਪ੍ਰਧਾਨ ਮੰਤਰੀ ਬਣਦੇ ਆ ਤਾਂ ਉਹਨੂੰ ਤੇ ਉਹਦੀ ਪਾਰਟੀ ਨੂੰ 30-32% ਤੋਂ ਜ਼ਿਆਦਾ ਹਮਾਇਤ ਨਹੀਂ ਭਾਰਤ ਦੇ ਲੋਕਾਂ ਦੀ। ਇਹਦਾ ਮਤਲਬ ਘੱਟ ਗਿਣਤੀ ਦਾ ਪ੍ਰਧਾਨ ਮੰਤਰੀ ਜਾਂ ਘੱਟ ਗਿਣਤੀ ਦੀ ਸਰਕਾਰ ਹੈ। ਇਸ ਕਰਕੇ ਲੋਕ ਜਿਹੜੇ ਆ ਸਮੁੱਚੇ ਰੂਪ ਦੇ ਵਿੱਚ ਇੱਕ ਮੁਕੰਮਲ ਰੂਪ ਦੇ ਵਿੱਚ ਲੋਕਾਂ ਦੀ ਸਰਕਾਰ ਇਹ ਨਹੀਂ ਹੋਏਗੀ। ਲੋਕਾਂ ਦੀ ਸਰਕਾਰ ਤਾਂ ਆ ਜੇ ਸੱਚਮੁੱਚ ਬਹੁਤ ਗਿਣਤੀ ਜਿਹੜੀ ਹੈ ਉਹ ਇਹਦੇ ਪੱਖ 'ਚ ਹੋਵੇ। ਸੋ ਜਿਹੜੇ ਲੋਕ ਆ ਉਹ ਨਹੀਂ ਚਾਹੁੰਦੇ ਵੀ ਨਰਿੰਦਰ ਮੋਦੀ ਜਿਹੜੇ ਆ ਦੇਸ਼ ਦੇ ਪ੍ਰਧਾਨ ਮੰਤਰੀ ਬਣ। ਸਮੁੱਚੇ ਰੂਪ 'ਚ ਜਦੋਂ ਲੋਕ ਚਾਹੁਣਗੇ ਫਿਰ ਉਹ ਸਰਕਾਰ ਬਣੇਗੀ ਤਾਂ ਉਹ ਲੋਕਾਂ ਦੀ ਸਰਕਾਰ ਹੋਏਗੀ। ਇਸ ਵੇਲੇ ਭਾਰਤ ਦਾ ਜਿਹੜਾ ਜਨਾਦੇਸ਼ ਹੈ ਜਾਂ ਲੋਕ ਫਤਵਾ ਹੈ ਉਹ ਖਿੰਡਿਆ ਹੋਇਆ। ਖਿੰਡੇ ਹੋਏ ਲੋਕ ਫਤਵੇ ਦੇ ਨਾਲ ਜਿਹੜੀ ਵੀ ਸਰਕਾਰ ਬਣੇਗੀ ਉਹ ਉਹਨਾਂ ਦੀ ਸਰਕਾਰ ਬਣੇਗੀ ਜਿਹੜੇ ਲੋਕ ਇਸ ਸਰਕਾਰ ਨੂੰ ਦੇਖਣਾ ਚਾਹੁੰਦੇ ਸੀ। ਜਿਹੜੇ ਲੋਕ ਅਸਲ ਦੇ ਵਿੱਚ ਭਾਰਤ ਦੇ ਉਹ ਨਾਗਰਿਕ ਨਹੀਂ ਜਿਨ੍ਹਾਂ ਦੀਆਂ ਲੋੜਾਂ ਸਰਕਾਰ ਪੂਰੀਆਂ ਕਰੇ। ਉਹ ਲੋਕ ਜਿਨ੍ਹਾਂ ਨੇ ਸਰਕਾਰ ਦੇ ਵਿੱਚ ਰਹਿੰਦੇ ਆ ਆਪਣੇ ਫਾਇਦੇ ਦੇਖਣੇ, ਆਪਣੇ ਲਾਭ ਦੇਖਣੇ। ਜਿਨ੍ਹਾਂ ਨੇ ਸਰਕਾਰ ਜਿਹੜੀ ਆਪਣੇ ਲਾਭਾਂ ਵਾਸਤੇ ਬਣਾਈ ਹੈ ਉਹ ਲੋਕ ਹੈ ਮਾਰਕੀਟ ਦੇ ਲੋਕ। ਇਸ ਕਰਕੇ ਜਿਹੜਾ ਸਧਾਰਨ ਵਿਅਕਤੀ ਹੈ ਉਹਦੀ ਸਰਕਾਰ ਇਸ ਮੁਲਕ ਦੇ ਵਿੱਚ ਬਣਦੀ ਦਿਖਾਈ ਹਾਲੇ ਘੱਟ ਨਹੀਂ ਦੇ। ਜੀ ਤੇ ਅਗਲਾ ਕੁਐਸਚਨ ਕਰਦੇ ਹਾਂ ਜੀ। ਜਿਵੇਂ ਬਿਜਲੀ ਦੀ ਗੱਲ ਆ ਕਿ ਆਪਾਂ ਬਿਜਲੀ ਪਾਕਿਸਤਾਨ ਨੂੰ ਦੇਣੀ ਆ, ਆਪਾਂ ਜਿਹੜਾ ਪੰਜਾਬ ਆ ਉਹਨੂੰ ਆਪਾਂ ਕੈਲੀਫੋਰਨੀਆ ਬਣਾਉਣਾ ਆ, ਤੇ ਬਿਜਲੀ ਸਰਪਲਸ ਦੀ ਕੀ ਜਾਣਕਾਰੀ ਦਓਗੇ ਤੁਸੀਂ? ਬਿਜਲੀ ਦੀ ਹਾਲਤ ਬਹੁਤ ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ 15 ਸਾਲ ਤੋਂ 20 ਸਾਲ ਤੋਂ ਸਾਡੇ ਜਿਹੜੇ ਮੁੱਖ ਮੰਤਰੀ, ਜਦੋਂ ਪਹਿਲਾਂ ਦੇ ਮੁੱਖ ਮੰਤਰੀ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਇੱਕ ਨਾਅਰਾ ਘੜਿਆ, ਸਲੋਗਨ ਘੜਿਆ ਵੀ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ। ਕੈਲੀਫੋਰਨੀਆ ਕਿੱਦਾਂ ਦਾ ਨਹੀਂ ਮੈਂ ਤਾਂ ਦੇਖਿਆ ਨਹੀਂ, ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਤੁਹਾਨੂੰ ਜ਼ਿਆਦਾ ਜੀ। ਪਰ ਜੇ ਉਹ ਕਹਿੰਦੇ ਕੈਲੀਫੋਰਨੀਆ ਬਣਾਉਣੇ ਨੇ ਮਤਲਬ ਕੈਲੀਫੋਰਨੀਆ ਚੰਗਾ ਹੀ ਹੋਊਗਾ ਜੀ। ਪਰ ਜੇ ਉਹਨਾਂ ਨੇ ਕੈਲੀਫੋਰਨੀਆ ਬਣਾਉਣਾ 20 ਸਾਲ ਤੋਂ ਕਹੀ ਜਾਂਦੇ, ਬਾਅਦ 'ਚ ਉਹਨਾਂ ਦਾ ਮੁੰਡਾ ਕਹਿਣ ਲੱਗ ਪਿਆ ਜੀ, ਤਾਂ ਸੁਖਬੀਰ ਸਿੰਘ ਬਾਦਲ ਕਹਿਣ ਲੱਗ ਪਏ ਵੀ ਜਿਹੜਾ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾ ਦਾਂਗੇ। ਸੁਖਬੀਰ ਸਿੰਘ ਬਾਦਲ ਤਾਂ ਕਈ ਵਾਰੀ ਏਦਾਂ ਦੀ ਗੱਲ ਵੀ ਕਹਿ ਗਏ ਕਿ ਪੰਜਾਬ ਦੀਆਂ ਸੜਕਾਂ ਏਦਾਂ ਦੀਆਂ ਬਣਾ ਦੇਣੀਆਂ ਚਿਕਨੀਆਂ ਚੋਪੜੀਆਂ ਜਿੱਦਾਂ ਪ੍ਰੀਤੀ ਜਿੰਟਾ ਦੀਆਂ ਗੱਲਾਂ ਹੁੰਦੀਆਂ। ਉਹ ਅਜੀਬ ਕਿਸਮ ਦਾ ਵਾਤਾਵਰਨ ਹੈ। ਅਸੀਂ ਉਹਨਾਂ ਲੋਕਾਂ ਤੋਂ ਕੀ ਤਵੱਕੋ ਰੱਖ ਸਕਦੇ ਹਾਂ ਜਿਨ੍ਹਾਂ ਨੂੰ ਕਿਸੇ ਗੱਲ ਵਾਸਤੇ ਤਸ਼ਵੀਸ਼ ਵੀ ਨਹੀਂ ਦੇਣੀ ਆਉਂਦੀ ਜੀ। ਅਸੀਂ ਤਾਂ ਇਹ ਤਵੱਕੋ ਰੱਖਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੂੰ ਕੈਲੀਫੋਰਨੀਆ ਨਾ ਬਣਾਉਣ, ਪੰਜਾਬ ਨੂੰ ਪੰਜਾਬ ਰਹਿਣ ਦੇਣ। ਇਹੀ ਬਹੁਤ ਵੱਡੀ ਗੱਲ ਹੈ। ਇੱਥੇ ਤਾਂ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦਿੱਤਾ ਗਿਆ। ਪੰਜਾਬ ਦੀਆਂ ਸੜਕਾਂ ਦੀ ਗੱਲ ਜਿਹੜੇ ਸੁਖਬੀਰ ਸਿੰਘ ਬਾਦਲ ਕਰ ਰਹੇ ਆ, ਉਹਨਾਂ ਸੜਕਾਂ ਦੇ ਉੱਤੇ ਜ਼ਖਮਾਂ ਵਾਂਗ ਟੋਲ ਪਲਾਜ਼ੇ ਉੱਗੇ ਹੋਏ ਆ ਜੀ। ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਤੇ ਟੋਲ ਪਲਾਜ਼ੇ ਜਿਹੜੇ ਪ੍ਰਾਈਵੇਟ ਕੰਪਨੀ ਨੂੰ ਦਿੱਤੇ ਹੋਏ ਆ ਤੇ ਲੁੱਟ ਬੇਰੋਕ ਜਿਹੜੀ ਜਾਰੀ ਹੈ। ਸੜਕਾਂ ਦੀ ਹਾਲਤ ਬਹੁਤ ਤੋਂ ਬੁਰੀ ਹੈ। ਏਦਾਂ ਬਿਜਲੀ ਵਾਲਾ ਮਾਮਲਾ, ਬਿਜਲੀ ਦਾ ਦਾਅਵਾ ਚੋਣਾਂ ਤੋਂ ਪਹਿਲਾਂ ਵੀ ਕਿ 10 ਸਾਲ ਪਹਿਲਾਂ ਤੋਂ ਕਰੀ ਜਾਂਦੇ, 7 ਸਾਲ ਹੋ ਗਏ ਸਰਕਾਰ ਨੂੰ ਇਸ ਨੂੰ। ਸੁਖਬੀਰ ਸਿੰਘ ਬਾਦਲ ਨੇ ਪਿਛਲੀ ਵਾਰ ਵੀ ਚੋਣਾਂ ਦੇ ਦੌਰਾਨ ਇਹ ਦਾਅਵੇ ਕੀਤੇ ਸੀ, ਵਾਅਦੇ ਕੀਤੇ ਸੀ ਪੰਜਾਬ ਨੂੰ ਜੀ ਸਰਪਲਸ ਬਿਜਲੀ ਵਾਲਾ ਸੂਬਾ ਬਣਾਉਣਾ। ਦੇਸ਼ ਦਾ ਸਭ ਤੋਂ ਪਹਿਲਾ
ਸਰਪਲਸ ਸੂਬਾ ਹੋਊਗਾ ਬਿਜਲੀ ਦੇ ਮਾਮਲੇ ਵਿੱਚ। ਹਾਲਤ ਕੀ ਹੈ? ਹਾਲਤ ਇਹ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਇਸ ਸਾਲ ਵੀ ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਹੈ। ਪੰਜਾਬ 'ਚ ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹਦੇ ਮੁਤਾਬਕ ਬਿਜਲੀ ਦੀ ਸਪਲਾਈ ਨਹੀਂ। 4500 ਕਰੋੜ ਰੁਪਏ ਬਿਜਲੀ ਜਿਹੜੀ ਹੈ ਉਹ ਪਿਛਲੇ ਸਾਲ ਵੀ ਖਰੀਦੀ ਗਈ ਸੀ, ਐਤਕੀ ਵੀ ਜਿਹੜੀ ਖਰੀਦਣੀ ਪੈਣੀ ਹੈ। ਪੰਜਾਬ ਦੇ ਵਿੱਚ 5000 ਮੈਗਾਵਾਟ ਬਿਜਲੀ ਦਾ ਜਿਹੜਾ ਪ੍ਰਬੰਧ ਹੈ ਉਹ ਬਾਹਰੋਂ ਕਰਨਾ ਪੈ ਰਿਹਾ। 2000 ਮੈਗਾਵਾਟ ਸ਼ਾਰਟ ਟਰਮ ਟ੍ਰੇਡਿੰਗ ਹੈ, ਬਾਕੀ ਜਿਹੜਾ ਆ ਉਹ ਸੈਂਟਰਲ ਜਨਰੇਟਿੰਗ ਸਟੇਸ਼ਨ ਤੋਂ ਮਿਲਣੀ ਹੈ। ਪਿਛਲੇ ਸਾਲ ਵੀ ਕੋਈ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੀ ਬਿਜਲੀ ਖਰੀਦੀ ਗਈ ਸੀ 4500 ਕਰੋੜ ਰੁਪਏ, ਜਿੱਦਾਂ ਮੈਂ ਜ਼ਿਕਰ ਕੀਤਾ, ਜਿਹੜੇ ਡਾਟੇ ਆਏ ਆ ਪਿਛਲੇ ਸਵਾ ਸਾਲ ਦੇ, ਉਹਦੇ 'ਚ ਵੀ 6200 ਤੋਂ 6200 ਕਰੋੜ ਰੁਪਏ 'ਚ ਕੋਈ 6500 ਮੈਗਾਵਾਟ ਬਿਜਲੀ ਖਰੀਦੀ ਸੀ। ਤੇ ਪੰਜਾਬ ਦੇ ਵਿੱਚ ਜਿਹੜੀ ਥਰਮਲ ਪਲਾਂਟ ਹੈ, ਥਰਮਲ ਹਾਈਡਲ, ਇਹ ਪਲਾਂਟ ਜਿਹੜੇ ਹੈ ਇਹਦੇ 'ਚ ਜਿਹੜੀ ਬਿਜਲੀ ਹੈ ਉਹਦੀ ਪ੍ਰੋਡਕਸ਼ਨ ਦੇ ਮੁਤਾਬਕ ਹੁੰਦੀ ਹੈ ਜਿਹੜੀ ਸਾਨੂੰ ਲੋੜ ਹੈ। ਰਾਜਪੁਰੇ ਇੱਕ ਬਿਜਲੀ ਥਰਮਲ ਪਲਾਂਟ ਨਵਾਂ ਸ਼ੁਰੂ ਕੀਤਾ ਸੀ, ਬਿਨਾਂ ਸ਼ੁਰੂ ਹੋਇਆ ਤੇ ਹੀ ਉਹਨੂੰ ਜੀ ਉਹਦਾ ਉਦਘਾਟਨ ਕਰਕੇ ਬਾਦਲ ਸਾਹਿਬ। ਸੋ ਜਿਹੜੇ ਦਾਅਵੇ ਆ ਸਰਪਲਸ ਬਿਜਲੀ ਦੇ ਹੈ, ਪਰ ਹਾਲਤ ਇੰਨੀ ਮਾੜੀ ਹੈ ਵੀ ਬਿਜਲੀ ਸਾਨੂੰ ਬਾਹਰੋਂ ਖਰੀਦਣੀ ਪੈ ਰਹੀ। ਨਵੇਂ ਜਿਹੜੇ ਪਾਵਰ ਪ੍ਰੋਜੈਕਟ ਉੱਤੇ ਥੋੜ੍ਹੀ ਬਹੁਤ ਉਮੀਦ ਹੈਗੀ ਹੈ, ਪਰ ਉਹਦੀ ਜਿਹੜੀ ਹਾਲੇ ਤੱਕ ਜਿਹੜੀ ਉਹਦੀ ਬਿਜਲੀ ਪੈਦਾ ਕਰਨ ਦੀ ਸ਼ਕਤੀ ਆ ਉਹ ਹਾਲੇ ਸਾਡੇ ਸਾਹਮਣੇ ਨਹੀਂ ਆਈ। ਤਲਵੰਡੀ ਸਾਬੋ ਜਿਹੜਾ ਨਵਾਂ ਪ੍ਰੋਜੈਕਟ ਲਾਇਆ ਜੀ, ਉਹ 66.3 ਯਾਨੀ 1980 ਮੈਗਾਵਾਟ ਦਾ ਹੈਗਾ। ਹਾਲੇ ਤੱਕ ਉੱਥੇ ਬਿਜਲੀ ਜਿਹੜੀ ਹੈ ਉਹ ਇੱਕ ਯੂਨਿਟ ਵੀ ਪੈਦਾ ਨਹੀਂ ਹੋਈ। ਰਾਜਪੁਰੇ ਦਾ ਮੈਂ ਜ਼ਿਕਰ ਕੀਤਾ 1400 ਮੈਗਾਵਾਟ ਦਾ ਹੈਗਾ, ਉਹ ਬਿਨਾਂ ਸ਼ੁਰੂ ਹੋਇਆ ਹੀ ਉਹਦਾ ਉਦਘਾਟਨ ਕਰਤਾ ਸੀ। 1400 ਮੈਗਾਵਾਟ ਦੇ ਵਿੱਚੋਂ 700 ਮੈਗਾਵਾਟ ਉੱਥੇ ਬਿਜਲੀ ਹਾਲੇ ਤੱਕ ਬਣੀ ਹੈ। ਗੋਇੰਦਵਾਲ ਸਾਹਿਬ ਜਿਹੜਾ ਆ ਉਹ 540 ਮੈਗਾਵਾਟ ਦਾ ਹੈਗਾ ਤੇ ਇੱਥੇ ਸਿਫਰ ਦਾ ਰਿਜ਼ਲਟ ਹਾਲੇ ਤੱਕ ਕੁਝ ਨਹੀਂ ਹੈਗਾ। ਸੋ 3920 ਟੋਟਲ ਜਿਹੜੇ ਨਵੇਂ ਪ੍ਰੋਜੈਕਟ ਹੈ 3920 ਮੈਗਾਵਾਟ ਦੇ ਹੈ ਤੇ ਹਾਲੇ ਤੱਕ ਸਿਰਫ 700 ਮੈਗਾਵਾਟ ਬਿਜਲੀ ਉੱਥੋਂ ਮਿਲੀ ਹੈ। ਇਹ ਤੋਂ ਅੰਦਾਜ਼ਾ ਕਰ ਸਕਦੇ ਹੋ ਅਸੀਂ ਕਿੰਨਾ ਕੁ ਜ਼ਿਆਦਾ ਜਿਹੜੇ ਦਾਅਵੇ ਕਰਦੇ ਹਾਂ ਉਹਨਾਂ ਦਾਅਵਿਆਂ ਦੇ ਵਿੱਚ ਸੱਚ ਹੈਗਾ ਜੀ। ਅੱਜ ਹੀ ਤੇ ਅੱਗੇ ਆਈਏ, ਅੱਜ ਜਿਵੇਂ ਮੀਂਹ ਨੇ ਬਹੁਤ ਨੁਕਸਾਨ ਕੀਤਾ ਹੈ ਕਿਸਾਨਾਂ ਦਾ, ਪਰ ਇੱਕ ਕੋਈ ਪੰਜਾਬ ਦਾ ਟੀਵੀ ਚੈਨਲ ਦਿਖਾ ਰਿਹਾ ਸੀਗਾ ਕਿ ਇੱਥੇ ਬਹੁਤਾ ਨੁਕਸਾਨ ਨਹੀਂ ਹੋਇਆ, ਕਣਕ ਢੱਕ ਦਿੱਤੀ ਗਈ ਹੈ ਤਰਪਾਲਾਂ ਦੇ ਨਾਲ। ਬੇਸ਼ੱਕ ਜਿਹੜਾ ਕੈਮਰਾਮੈਨ ਹੈ ਸ਼ਾਇਦ ਉਹਨਾਂ ਨੂੰ ਨਹੀਂ ਸੁਣ ਰਿਹਾ ਸੀਗਾ, ਤੇ ਜਿਹੜੀਆਂ ਬੋਰੀਆਂ ਆ ਉਹ ਭਿੱਜੀਆਂ ਪਈਆਂ ਸੀਗੀਆਂ, ਉੱਥੇ ਪਾਣੀ ਖੜਾ ਸੀਗਾ, ਤੇ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ? ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ। ਅਸਲ ਵਿੱਚ ਮੌਸਮ ਵੀ ਸਰਕਾਰ ਵਾਂਗ ਬਿਹੇਵ ਕਰ ਰਿਹਾ ਜੀ। ਮੈਨੂੰ ਯਾਦ ਹੈ ਮੇਰੀ ਗਜ਼ਲ ਦਾ ਹੀ ਇੱਕ ਸ਼ੇਰ ਹੈ ਕਿ ਇੱਕ ਐਸਾ ਮੌਸਮੀ ਦੰਭ ਹੈ ਜਮਾ ਸਰਕਾਰ ਦੇ ਵਾਂਗੂ, ਇੱਕ ਐਸਾ ਮੌਸਮੀ ਦੰਭ ਹੈ ਜਮਾ ਸਰਕਾਰ ਦੇ ਵਾਂਗੂ, ਕਿਤੇ ਹੜ ਰੁੜ ਗਿਆ ਸਭ ਕੁਝ, ਕਿਤੇ ਜਲ ਥਲ ਨਹੀਂ ਹੁੰਦਾ। ਮੌਸਮ ਏਦਾਂ ਬਿਹੇਵ ਕਰ ਰਿਹਾ ਵੀ ਜਿੱਥੇ ਪਾਣੀ ਦੀ ਜ਼ਰੂਰਤ ਹੈ ਉੱਥੇ ਮੀਂਹ ਨਹੀਂ ਪੈਂਦਾ, ਜਿੱਥੇ ਪਾਣੀ ਦੀ ਨਹੀਂ ਜ਼ਰੂਰਤ ਉੱਥੇ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਜਾਂਦੀ। ਪਿਛਲੇ ਦਿਨਾਂ ਦੇ ਵਿੱਚ ਮੌਸਮ ਨੇ ਸੱਚਮੁੱਚ ਜਿੱਦਾਂ ਸਰਕਾਰ ਲੋਕਾਂ ਨੇ ਕਰਦੀ ਉਹਦੇ ਮੌਸਮ ਨੇ ਕੀਤਾ ਹੈ ਜੀ। ਪਤਾ ਨਹੀਂ ਲੱਗਦਾ ਕਿਹੜੇ ਵੇਲੇ ਹਨੇਰੀ ਝੁੱਲ ਜਾਂਦੀ ਹੈ, ਕਿਹੜੇ ਵੇਲੇ ਚੱਕਰ ਆ ਜਾਂਦਾ, ਕਿਹੜੇ ਵੇਲੇ ਮੀਂਹ ਸ਼ੁਰੂ ਹੋ ਜਾਂਦਾ। ਇਹ ਬੇਮੌਸਮੀ ਬਰਸਾਤ ਹੈ, ਬੇਮੌਸਮੀ ਚੱਕਰ ਹੈ, ਬੇਮੌਸਮੀ ਹਨੇਰੀ ਹੈ, ਜਿਹਨੇ ਪੰਜਾਬ ਦੇ ਕਿਸਾਨ ਦੀ ਮਿਹਨਤ ਜਿਹੜੀ ਰੋਜ਼ ਦਿੱਤੀ ਹੈ, ਪਹਿਲਾਂ ਖੇਤਾਂ 'ਚ ਰੋੜੀ, ਹੁਣ ਮੰਡੀਆਂ 'ਚ ਰੋੜੀ, ਤੇ ਮੰਡੀਆਂ 'ਚ ਪ੍ਰਬੰਧ ਸਰਕਾਰ ਦਾ ਕੋਈ ਦਿਖਾਈ ਨਹੀਂ ਦੇ ਰਿਹਾ। ਇਹਦਾ ਅੰਦਾਜ਼ਾ ਤਾਂ ਲੱਗੇਗਾ ਕਿ ਕਿੰਨਾ ਕਾਲ ਸਾਡੇ ਕੋਲ ਡਾਟਾ ਨਹੀਂ, ਪਰ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨ ਦਾ ਹੋਇਆ, ਮਜ਼ਦੂਰ ਦਾ ਹੋਇਆ। ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਬਹੁਤ ਬੁਰੀ ਹਾਲਤ ਦੇ ਵਿੱਚ ਹੈ, ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਆਪਣੇ ਕਰਜ਼ੇ ਦੇ ਬੋਝ ਦੇ ਹੇਠਾਂ ਏਦਾਂ ਦੱਬਿਆ ਹੋਇਆ ਕਿ ਉਹਨੂੰ ਖੁਦਕੁਸ਼ੀ ਵੱਲ ਵਧਣਾ ਪੈਂਦਾ। ਉਸ ਕਿਸਾਨ ਨੂੰ ਬਚਾਉਣ ਦੇ ਨਾਂ ਦੇ ਉੱਤੇ ਇੱਕ ਕਮੇਟੀ ਬਣਾਉਣ ਦਾ ਐਲਾਨ ਹੋਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਇੱਕ ਕਮਿਸ਼ਨ ਬਣਾ ਲੈਣਾ ਜੀ, ਜਿਹੜਾ ਇਹ ਦੱਸੇਗਾ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਿਉਂ ਕਰਦਾ ਜੀ। ਬੜੀ ਹੈਰਾਨੀ ਹੁੰਦੀ ਹੈ। ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਇੱਕ ਕਮਿਸ਼ਨ ਬਣਾ ਕੇ ਪਤਾ ਕਰਨਾ ਚਾਹੁੰਦੇ ਆ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਿਉਂ ਕਰਦਾ। ਜੇ ਸਰਕਾਰ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਕਿਸਾਨ ਖੁਦਕੁਸ਼ੀ ਕਿਉਂ ਕਰਦਾ, ਤੇ ਕਮਿਸ਼ਨ ਬਣਾਉਣਾ, ਤੇ ਕਮਿਸ਼ਨ ਨੇ 2-3-4 ਸਾਲ ਜਿਹੜੇ ਆ ਆਪਣੇ ਜਿਹੜਾ ਸਰਕਾਰ ਤੋਂ ਲਾਭ ਲੈਣੇ ਆ, ਤੇ ਮੁੜ ਕੇ 4 ਸਾਲਾਂ ਬਾਅਦ ਇਹ ਰਿਪੋਰਟ ਦੇਣੀ ਹੈ ਕਿ ਪੰਜਾਬ ਦਾ ਕਿਸਾਨ ਇਸ ਕਰਕੇ ਖੁਦਕੁਸ਼ੀ ਕਰਦਾ ਕਿਉਂਕਿ ਪੰਜਾਬ ਦੇ ਕਿਸਾਨ ਦੇ ਕੋਲ ਜਿਹੜੀ ਜ਼ਮੀਨ ਹੈ, ਉਸ ਜ਼ਮੀਨ ਦੇ ਉੱਤੇ ਜਿਹੜੀ ਉਹ ਖੇਤੀ ਕਰਦਾ ਉਹਦੀ ਲਾਗਤ ਵੀ ਨਹੀਂ ਉਹਨੂੰ ਮੁੜਦੀ, ਤੇ ਉਹ ਜ਼ਮੀਨ ਉਹਨੂੰ ਗਹਿਣੇ ਕਰਨੀ ਪੈਂਦੀ ਹੈ, ਜਾਂ ਉਹ ਜ਼ਮੀਨ ਉਹਨੂੰ ਵੇਚਣੀ ਪੈਂਦੀ ਹੈ, ਜਾਂ ਪੰਜਾਬ ਦਾ ਕਿਸਾਨ ਜਿਹੜਾ ਦਰਮਿਆਨਾ ਜਾਂ ਜਿਹੜਾ ਛੋਟਾ ਕਿਸਾਨ ਹੈ ਖੇਤ ਤੋਂ ਬਾਹਰ ਹੋ ਕੇ ਉਹ ਮਜ਼ਦੂਰ ਬਣਨ ਦੀ ਸਿਚੁਏਸ਼ਨ 'ਚ ਆ ਗਿਆ, ਤੇ ਉਹ ਖੇਤ ਦੇ ਵਿੱਚ ਮਜ਼ਦੂਰੀ ਕਰਦਾ ਨਹੀਂ, ਡੱਬਾ ਲੈ ਕੇ ਸਾਈਕਲ ਦੇ ਪਿੱਛੇ ਰੱਖ ਕੇ ਸ਼ਹਿਰ ਦੇ ਲੇਬਰ ਚੌਕ ਖੜਦਾ ਮਜ਼ਦੂਰੀ ਵਾਸਤੇ। ਇਸ ਕਰਕੇ ਕਿਸਾਨ ਖੁਦਕੁਸ਼ੀ ਕਰਦਾ ਹੈ। ਪੰਜਾਬ ਦਾ ਕਿਸਾਨ ਕਿਉਂਕਿ
ਕਿਉਂਕਿ ਆਪਣਾ ਨਾਲ ਦੇ ਗੁਆਂਢੀ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦਾ, ਉਹਦੇ ਨਾਲ ਜ਼ਿਆਦਾ ਟੌਰ ਟੱਪਾ ਰੱਖਣਾ ਚਾਹੁੰਦਾ ਤੇ ਆਪਣੇ ਧੀ ਦੇ ਆਪਣੇ ਮੁੰਡੇ ਦੇ ਵਿਆਹ ਤੇ ਉਹ ਇੰਨਾ ਜ਼ਿਆਦਾ ਕਰਜ਼ਾ ਲੈ ਲੈਂਦਾ ਵੀ ਕਰਜ਼ਾ ਮੋੜਿਆ ਨਹੀਂ ਜਾਂਦਾ। ਯਾਨੀ ਇੱਕ ਸਟੇਟਸ ਸਿੰਬਲ ਬਣਾ ਲਿਆ ਪੰਜਾਬ ਦੇ ਕਿਸਾਨ ਨੇ, ਟਰੈਕਟਰ, ਮੋਟਰਸਾਈਕਲ ਜੇ ਵਿੱਚ ਨਹੀਂ ਤਾਂ ਵੀ ਇਹ ਚੀਜ਼ਾਂ ਲੈਣੀਆਂ। ਫਿਰ ਜਦੋਂ ਕਰਜ਼ੇ ਮੋੜ ਨਹੀਂ ਹੋਣੇ, ਜ਼ਮੀਨਾਂ ਵੇਚਣੀਆਂ ਤੇ ਫਿਰ ਕਿਸਾਨ ਨੇ ਖੁਦਕੁਸ਼ੀ ਕਰਨੀ ਹੈ। ਸਾਨੂੰ ਪਤਾ ਹੈ, ਇਸ ਕਰਕੇ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰਦਾ। ਸਰਕਾਰ ਨੂੰ ਕਿਉਂ ਸਰਕਾਰ ਨੂੰ ਕਮਿਸ਼ਨ ਬਣਾਉਣਾ ਪੈ ਰਿਹਾ, ਕਮਿਸ਼ਨ ਦੱਸੇ ਕਿਉਂ ਕਰਦਾ ਪੰਜਾਬ ਦਾ ਕਿਸਾਨ ਖੁਦਕੁਸ਼ੀ। ਲੱਗਦਾ ਕਿ ਕਿਸੇ ਦੀ ਸਰਕਾਰ ਹੈ ਜਿਹਨੂੰ ਆਪਣੀ ਜਿਹੜੀ ਰੀੜ੍ਹ ਦੀ ਹੱਡੀ ਹੈ ਸਾਡੀ ਆਰਥਿਕਤਾ ਦੀ, ਇਕੋਨਮੀ ਦੀ ਰੀੜ੍ਹ ਦੀ, ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਖੇਤੀ ਹੈ। ਹਾਲੇ ਵੀ ਪੰਜਾਬ ਜਿਹੜਾ ਦੇਸ਼ ਨੂੰ ਜਿਹੜਾ ਅੰਨ ਖਵਾਉਂਦਾ ਹੈ, ਹਾਲੇ ਵੀ ਪੰਜਾਬ ਦੇਸ਼ 'ਚ ਸਭ ਤੋਂ ਜ਼ਿਆਦਾ ਅੰਨ ਪੈਦਾ ਕਰਦਾ ਹੈ। ਤੇ ਪੰਜਾਬ ਦਾ ਉਹ ਕਿਸਾਨ ਜਿਹੜੀ ਜ਼ਮੀਨ ਉੱਤੇ ਖੁਸ਼ਕੀ ਜਾ ਰਹੀ ਹੈ, ਪੰਜਾਬ ਦਾ ਉਹ ਕਿਸਾਨ ਜਿਹੜਾ ਆਪਣੇ ਖੇਤਾਂ ਦੀ ਜਿਹੜੀ ਦਿਨ ਸੰਗਾਉਣਾ ਮੰਡੀਆਂ ਤੇ ਜੋੜ ਰਹੀ ਹੈ, ਉਹ ਕਿਸਾਨ ਖੁਦਕੁਸ਼ੀ ਕਿਉਂ ਕਰਦਾ? ਸਰਕਾਰ ਕੀਤੀ ਜਾਂਦੀ ਹੈ, ਸਰਕਾਰ ਹੀ ਲੱਭਣਾ ਚਾਹੀਦੀ ਖੁਦਕੁਸ਼ੀ ਕਿਉਂ ਕਰਦਾ। ਜੇ ਸਰਕਾਰ ਏਦਾਂ ਸੇਵ ਕਰੇਗੀ ਤਾਂ ਲਾਜ਼ਮੀ ਤੌਰ ਦੇ ਉੱਤੇ ਜਿਹੜਾ ਮੌਸਮ ਦਾ ਬਿਹੇਵ ਹੈ ਉਹ ਵੀ ਇਹਦੇ ਨਾਲ ਹੀ ਜੁੜਿਆ ਹੋਇਆ, ਉਹ ਵੀ ਮਨੁੱਖ ਦੀ ਲਾਲਸਾ ਨਾਲ ਜੁੜਿਆ ਹੋਇਆ। ਕਿਉਂਕਿ ਮਨੁੱਖ ਨੇ ਇੰਨੀ ਜ਼ਿਆਦਾ ਲੁੱਟ ਕਰ ਲਈ ਧਰਤੀ ਦੀ, ਵਾਤਾਵਰਨ ਦੀ, ਖਣਿਜ ਪਦਾਰਥਾਂ ਦੀ, ਕਿ ਮੌਸਮ ਦੀ ਜਿਹੜਾ ਹੈ, ਕੁਦਰਤ ਦੀ ਜਿਹੜੀ ਨਾਰਾਜ਼ ਹੈ ਮਨੁੱਖ ਤੇ ਕੁਦਰਤ ਦੀ ਨਾਰਾਜ਼ਗੀ ਸਰਕਾਰਾਂ ਦੀ ਨਲਾਇਕੀ ਕਰਕੇ ਹੀ ਹੈ। ਕਿ ਸਰਕਾਰ ਤੇ ਕੁਦਰਤ ਜਿੱਦਾਂ ਅੱਜ ਸਧਾਰਨ ਕਿਸਾਨ ਨਾਲ ਕਰ ਰਿਹਾ, ਜਾਂ ਕਿਸਾਨ ਵੀ ਖੁਦ ਜਿਹੜਾ ਆਪਣੇ ਅੰਦਰ ਦੀ ਝਾਤੀ ਮਾਰ ਰਿਹਾ, ਉਹਦੇ ਕਰਕੇ ਪੰਜਾਬ ਦਾ ਕਿਸਾਨ ਬਹੁਤ ਬੁਰੀ ਹਾਲਤ। ਸੁਸ਼ੀਲ ਦੋਸਾਂਝ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।